ਹੁਣ ਕਾਫੀ ਐਸੀਆਂ ਚੀਜ਼ਾਂ ਨੇ, ਬੈਂਟੇ ਖੇਡ ਲੈਂਦੇ ਸਾਂ, ਗੁੱਲੀ ਡੰਡਾ ਖੇਡ ਲੈਂਦੇ ਸਾਂ, ਕਬੱਡੀ ਖੇਡ ਲੈਂਦੇ ਸਾਂ, ਮੈਚ ਖੇਡ ਲੈਂਦੇ ਸਾਂ, ਵਾਂਜੂ ਖੇਡ ਲੈਂਦੇ ਸਾਂ, ਬਾਂਦਰ ਗਿੱਲਾ ਖੇਡ ਲੈਂਦੇ ਸਾਂ। ਇਹ ਬਾਲਕਨੀਆਂ ਨਹੀਂ ਹੁੰਦੀਆਂ ਰੂਮ ਦੀਆਂ ਬਾਲਕਨੀਆਂ, ਉਵੇਂ ਇੱਕ ਬਾਲਕਨੀ ਬਣੀ ਹੋਈ ਆ, ਪਰ ਹੈ ਵਾ ਉਹ ਖੂਹ ਵੱਲ ਨੂੰ। ਇਹ ਖੂਹ ਆ, ਉਹ ਬਾਲਕਨੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਵੀ ਉਹ ਬੰਦਾ ਖੂਹ ਵੱਲ ਵੇਖੇ, ਆਪਣਾ ਇੰਜੋਏ ਕਰੇ ਹੈ। ਤੇ ਇਹ ਖੂਹ ਆ ਜੀ ਥੱਲੇ। ਦਰਵਾਜ਼ਾ ਇੱਕ ਨਾ ਜਿਹੜਾ ਲਾ ਕੇ ਰੱਖਿਆ ਪਿਆ ਪੁਰਾਣਾ, ਇਹ ਵੀ ਦਰਵਾਜ਼ਾ ਵਾ। ਅੱਛਾ, ਵਾਹ ਜੀ। ਦੂਰੋਂ ਹੀ ਜਿਹੜਾ ਨਾ ਪਤਾ ਲੱਗਣ ਲੱਗ ਗਿਆ ਵੀ ਸ਼ਾਲਾਮਾਰ ਬਾਗ ਆ ਗਿਆ ਮੇਰੇ ਵੀਡੀਓ। ਵੇਖੋ ਟਾਈਮ ਨਾਲ ਹੀ ਬਣ ਗਈ ਇਹ ਗੱਲ ਹੈ। ਚਲੋ ਜੀ, ਅੱਛਾ। ਹੈਲੋ ਜੀ, ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਸਮੀ ਜੱਟ, ਤੇ ਅੱਜ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ, ਤੇ ਸਮੀ ਦੇ ਵਲੌਗ 'ਚ ਵੈਲਕਮ। ਅੱਜ ਦਾ ਵਲੌਗ ਆਪਾਂ ਸਟਾਰਟ ਕਰ ਲਿਆ ਵਾ ਜੀ। ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ, ਕਿੱਥੇ ਲੈ ਕੇ ਜਾ ਰਹੇ ਹਾਂ? ਲਾਹੌਰ। ਅੱਜ ਆਪਣਾ ਆਖਰੀ ਦਿਨ ਆ, ਫਿਰ ਆਪਾਂ ਵਾਪਸ ਮੁੜ ਜਾਣਾ ਪਿੰਡ ਨੂੰ। ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਸ਼ਾਲਾਮਾਰ ਬਾਗ। ਇਹ ਜਿਹੜਾ ਸ਼ਾਲਾਮਾਰ ਬਾਗ ਆ, ਇਹ ਸਮਝ ਲਓ ਵੀ ਬਾਦਸ਼ਾਹਾਂ ਦੇ ਵੇਲੇ ਦਾ ਹੀ ਆ। ਤੇ ਬਹੁਤ ਅੱਜ ਹੈ ਵੀ ਵੀਕਐਂਡ ਆ, ਤੇ ਦੁਨੀਆ ਬਹੁਤ ਇਸ ਬਾਗ 'ਚ ਆਉਂਦੀ ਆ ਦੇਖਣ, ਕਿਉਂਕਿ ਪੁਰਾਣੇ ਸਮੇਂ ਦਾ ਬਣਿਆ ਹੋਇਆ। ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਾਰਾਂਦਰੀਆਂ, ਜੇ ਉਹ ਬੜੀਆਂ ਚੀਜ਼ਾਂ ਬਣੀਆਂ ਹੋਈਆਂ। ਤੇ ਬਹੁਤ ਵੱਡਾ ਬਾਗ ਜਿਹੜਾ ਲਾਹੌਰ ਦਾ ਇਹ ਮੰਨਿਆ ਜਾਂਦਾ ਵਾ, ਤੇ ਇਤਿਹਾਸਿਕ ਵੀ ਮੰਨਿਆ ਜਾਂਦਾ ਵਾ। ਤੇ ਅੱਜ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲੇ ਹਾਂ। ਇੱਕ ਦੋਸਤ ਆਪਣਾ ਬਾਗ ਕੋਲ ਰਹਿੰਦਾ, ਉੱਥੇ ਜਾਵਾਂਗੇ। ਉਹ ਦੋਸਤ ਦੇ ਨਾਲ ਫਿਰ ਬਾਗ ਜਾਵਾਂਗੇ, ਉਹ ਆਪਾਂ ਨੂੰ ਸਾਰਾ ਦੱਸੇਗਾ ਉੱਥੇ ਬਾਰੇ। ਤੇ ਉੱਥੇ ਕੁਛ ਰੰਗਾਂ ਵੀ ਨੇ ਬਾਗ ਦੇ ਵਿੱਚ, ਮਤਲਬ ਬਾਦਸ਼ਾਹਾਂ ਦੇ ਵੇਲੇ ਦਾ ਨਾ, ਇਸ ਕਰਕੇ। ਤੇ ਆਜੋ, ਸਾਰੀਆਂ ਗੱਲਾਂ ਤੁਹਾਨੂੰ ਇੱਥੇ ਹੀ ਦੱਸਣੀਆਂ, ਉੱਥੇ ਜਾ ਕੇ ਬਾਕੀ ਜਿਹੜਾ ਨਾ ਆਪਾਂ ਦਿਖਾਉਂਦੇ ਹਾਂ। ਤੇ ਜਿਵੇਂ ਤੁਹਾਨੂੰ ਪਤਾ ਆਪਾਂ ਲੋਕਲ ਟਰੈਵਲ ਕਰਦੇ ਹਾਂ, ਤੇ ਆਪਾਂ ਹੁਣ ਆਪਣਾ ਸਫ਼ਰ ਕਰਨ ਲੱਗੇ ਹਾਂ ਸ਼ੁਰੂ। ਤੇ ਗਰਮੀ ਅੱਜ ਥੋੜੀ ਜਿਹੀ ਨੋਰਮਲ ਆ, ਕਿਉਂਕਿ ਬਾਰਿਸ਼ਾਂ ਦੱਸੀਆਂ ਨੇ, ਕੱਲ ਤੋਂ ਬਾਰਿਸ਼ਾਂ ਦੱਸੀਆਂ ਨੇ ਵੀ ਬਾਰਿਸ਼ਾਂ ਸ਼ੁਰੂ ਹੋ ਜਾਣੀਆਂ ਨੇ। ਤੇ ਅੱਜ ਜਿਹੜਾ ਨਾ ਗਰਮੀ ਥੋੜੀ ਜਿਹੀ ਨੋਰਮਲ ਆ। ਤੇ ਆਓ ਫਿਰ ਆਪਾਂ ਨਿਕਲੀਏ, सफर अपना जारी करिए। वेलकम टू ऑरेंज लाइन स्टेशन। हम आ गए हैं ऑरेंज लाइन स्टेशन पे, और यहाँ से हम बह के जाएंगे मिंट वाले स्टेशन पे। ओ बुआ जी, ट्रेन आ गई दी है। वो जदों भी मैं आना है उस टाइम ही ट्रेन आ जाती है। जल्दी आ जाती है, पहिए दबा दबा ट्रेन च बुआ जी, एसी च पहिए जाके। खुल गए हैं दरवाजे, आ जाओ। लो भगवान जी, ट्रेन तुर पी दी है। ते आपां जेड़ा ना जेड़े स्टेशन ते लेना हैगा, ਉਹ ਵੇਖੋ ਭਗਵਾਨ ਜੀ ਲਿਖਿਆ ਸ਼ਾਲਾਮਾਰ ਗਾਰਡਨ। ਸ਼ਾਲਾਮਾਰ ਗਾਰਡਨ ਜਾ ਕੇ ਲੈਣਾ ਹੈਗਾ ਆਪਾਂ। ट्रेन तुर पी दी है, दुनिया के नज़ारे देखो हैगा। ਤੇ ਲਓ ਜੀ, ਬਲ ਗਈ ਆਪਣੇ ਸਟੇਸ਼ਨ ਦੀ ਬੱਤੀ। ਸ਼ਾਲਾਮਾਰ ਗਾਰਡਨ ਤੇ ਉਤਰਨ ਲੱਗੇ ਹਾਂ ਆਪਾਂ ਆਪਣੇ स्टेशन ਤੇ। स्टेशन पे उतरने लगे हैं, आ गया है हमारा स्टेशन लागे लागे। सही है ना, लोग अपने अपने सफर कर रहे हैं। लो जी, आ गया अपना स्टेशन। ओ खुल गई हुए, चलो जी, आओ जाते ही चल के ना जरा ठीपा करिए वापस, ते निकलीए इत्थों बाहर। ਤੇ ਲਓ ਜੀ, ਪਹੁੰਚ ਗਏ ਆ ਸ਼ਾਲਾਮਾਰ ਬਾਗ ਦੇ ਕੋਲ ਕੋਲ। ਤੇ ਇੱਕ ਗੱਲ ਮੈਂ ਨੋਟ ਕੀਤੀ ਹੈ, ਸਟੇਸ਼ਨ ਤਾਂ ਚਲੋ ਸਾਰੇ ਹੀ ਬਣੇ ਨੇ, ਲੇਕਿਨ ਜਦੋਂ ਕੋਈ ਸਪੈਸ਼ਲ ਸਟੇਸ਼ਨ ਆ ਨਾ, ਜਿਵੇਂ ਹੁਣ ਸ਼ਾਲਾਮਾਰ ਬਾਗ ਦੇ ਨਾਮ ਤੋਂ ਆ ਸਟੇਸ਼ਨ, ਤੇ ਉੱਥੇ ਉਤਰੇ ਆ ਤੇ ਉਦਾਂ ਦੀ ਸਜਾਵਟ ਬਣਾਵਟ ਕੀਤੀ ਹੈ। ਜਿਹੋ ਜਿਹੀ ਜਗ੍ਹਾ ਤੇ ਉਤਰੀਏ ਨਾ, ਹਰ ਸਟੇਸ਼ਨ ਨੂੰ ਉਸ ਹਿਸਾਬ ਨਾਲ ਤਿਆਰ ਕੀਤਾ ਹੋਇਆ, ਉਸ ਜਗ੍ਹਾ ਦੀ ਵਾਈਬ ਦੇ ਹਿਸਾਬ ਨਾਲ। ਤੇ ਆਓ ਹੁਣ ਤੁਹਾਨੂੰ ਲੈ ਕੇ ਚੱਲੀਏ ਸ਼ਾਲਾਮਾਰ ਬਾਗ। ਦੂਰੋਂ ਹੀ ਜਿਹੜਾ ਨਾ ਪਤਾ ਲੱਗਣ ਲੱਗ ਗਿਆ ਵੀ ਸ਼ਾਲਾਮਾਰ ਬਾਗ ਆ ਗਿਆ ਮੇਰੇ ਵੀਡੀਓ। ਵੇਖੋ ਇਹ ਮਨਾਰਾਂ ਜਿਹਾਂ ਦਾ ਹਿਸਾਬ ਲਾ ਲਓ ਵੀ ਇਹ ਕਿੰਨਾ ਪੁਰਾਣਾ ਬਾਗ ਆ, ਬਾਦਸ਼ਾਹਾਂ ਦੇ ਵੇਲੇ ਦਾ ਵਾ। ਤੇ ਤੁਹਾਨੂੰ ਕਲੋਜ਼ ਕਰਕੇ ਵੀ ਦਿਖਾਉਂਦੇ, ਉਸ ਸਮੇਂ ਦੇ ਬਣੇ ਹੋਏ ਆ ਮਨਾਰ,
ਤੇ ਇਹਦੇ ਦਰਵਾਜ਼ੇ ਅੱਗੇ ਜਾ ਕੇ ਤੇ ਆਪਾਂ ਆਪਣੇ ਯਾਰ ਨੂੰ, ਬੇਲੀ ਨੂੰ, ਮਿੱਤਰ ਨੂੰ ਫੋਨ ਮਾਰਦੇ ਆ ਵੀ ਆ ਜਾ ਹੁਣ ਤੇ ਮੈਨੂੰ ਵਿਜ਼ਿਟ ਕਰਾ ਦੇ ਸਾਰਾ ਮੇਰੇ ਵੀਰਿਆ। ਤੇ ਚੱਲ ਕੇ ਤੇ ਨਾਲ ਨਾਲ ਤੁਰੇ ਜਾਂਦੇ ਆਪਾਂ ਬਾਗ ਦੇ। ਆ ਵੇਖੋ ਕੰਧਾਂ ਬਾਗ ਦੀਆਂ ਬਾਹਰਲੀ ਸਾਈਡ ਤੋਂ। ਇਸ ਹਕੂਮਤ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਸਾਂਭ ਕੇ ਰੱਖਿਆ ਵਾ। ਅੱਜ ਵੀ ਐਵੇਂ ਹੀ ਲੱਗਦਾ ਜਿਵੇਂ ਉਸ ਸਮੇਂ ਦਾ ਨਵਾਂ ਹੀ ਬਾਗ ਆ। ਕੁਛ ਇੰਨਾ ਖਰਾਬੀਆਂ ਨਹੀਂ ਪਈਆਂ, ਕੋਈ ਚੀਜ਼ ਵਿਗਾੜੀ ਨਹੀਂ ਹੈ ਹਾਲੇ ਤੀਕਰ। ਹਾਂ ਨਿਸ਼ਾਨੀਆਂ ਤੇ ਹੈ ਵਾ, ਜਿਵੇਂ ਉਹ ਕੰਧਾਂ ਥੋੜੀਆਂ ਥੋੜੀਆਂ ਭੁਰੀਆਂ ਨਜ਼ਰ ਆ ਰਹੀਆਂ ਹਨਾ, ਨਿਸ਼ਾਨੀਆਂ ਹੈ ਵਾ ਵੀ ਪੁਰਾਣਾ ਵਾ, ਲੇਕਿਨ ਬੜੇ ਵਧੀਆ ਤਰੀਕੇ ਨਾਲ ਸਾਂਭਿਆ। ਤੁਹਾਨੂੰ ਅੰਦਰੋਂ ਚੱਲ ਕੇ ਦਿਖਾਉਂਦੇ ਸਾਰਾ। ਤੇ ਲਓ ਜੀ, ਇਹ ਆ ਸ਼ਾਲਾਮਾਰ ਬਾਗ ਦਾ ਜਿਹੜਾ ਮੇਨ ਦਰਵਾਜ਼ਾ ਵਾ, ਸੈਂਟਰ। ਇਸ ਟਾਈਮ ਸ਼ਾਲਾਮਾਰ ਬਾਗ ਦਾ ਜਿਹੜਾ ਮੇਨ ਦਰਵਾਜ਼ਾ ਵਾ, ਸੈਂਟਰ 'ਚ ਆਪਾਂ ਖੜੇ ਆ। ਆਹ ਵੇਖੋ ਇੱਥੇ, ਇੱਧਰ ਨੂੰ ਵੀ ਸਾਰਾ ਸ਼ਾਲਾਮਾਰ ਬਾਗ ਹੈ, ਇੱਧਰ ਨੂੰ ਵੀ। ਇੱਥੋਂ ਦਰਵਾਜ਼ਾ ਵੜੀਦਾ ਸਿੱਧਾ ਹੀ, ਪਰ ਇਹ ਦਰਵਾਜ਼ਾ ਹੁਣ ਕੀਤਾ ਹੋਇਆ ਵਾ ਬੰਦ। ਆਹ ਵੇਖੋ ਤੁਹਾਨੂੰ ਦਿਖਾ ਦਿੰਦੇ ਆ। ਇਹ ਦਰਵਾਜ਼ਾ ਇਸ ਟਾਈਮ ਬੰਦ ਕੀਤਾ ਹੋਇਆ ਵਾ। ਇਹਨੂੰ ਰੈਨੋਵੇਟ ਵੀ ਕੀਤਾ ਗਿਆ ਵਾ। ਇਹ ਇੰਨਾ ਪੁਰਾਣਾ ਨਹੀਂ ਲੱਗਦਾ, ਇਹਨੂੰ ਥੋੜਾ ਜਿਹਾ ਕੰਮ ਕੁਮ ਇਹਦਾ ਕੀਤਾ ਗਿਆ ਦਰਵਾਜ਼ੇ ਦਾ। ਤੇ ਜਿਹੜਾ ਲਾਂਘਾ ਟਾਪਾ ਉਹ ਅੱਗੇ ਇੱਕ ਦਰਵਾਜ਼ਾ ਇਹਨਾਂ ਨੇ ਛੱਡਿਆ, ਸਪੈਸ਼ਲ ਜਗ੍ਹਾ ਬਣਾਈ ਆ। ਉੱਥੋਂ ਲੋਕ ਜਿਹੜਾ ਨਾ ਟਿਕਟ ਲੈ ਕੇ ਤੇ ਫਿਰ ਜਿਹੜਾ ਅੰਦਰ ਜਾਂਦੇ ਨੇ। ਆਹ ਵੇਖੋ, ਆਹ ਬੁਕਿੰਗ ਆਫਿਸ ਲਿਖਿਆ ਹੈ। ਐਸਾ ਲੱਗਦਾ ਪਹਿਲਾਂ ਇਹ ਦਰਵਾਜ਼ੇ ਤੋਂ ਜਾਂਦੇ ਸੀ ਲੋਕ ਤੇ ਇੱਥੋਂ ਟਿਕਟ ਮਿਲਦੀ ਸੀ, ਤੇ ਹੁਣ ਜਿਹੜਾ ਨਾ ਇਹ ਬੰਦ ਕੀਤਾ ਗਿਆ ਵਾ। ਤੇ ਅੱਗੇ ਆ ਦਰਵਾਜ਼ਾ ਇਹਦਾ, ਉਹ ਅਗਲੀ ਸਾਈਡ ਤੇ, ਉਹ ਤੁਹਾਨੂੰ ਦਿਖਾਣੇ ਜਾ ਕੇ। ਵੈਸੇ ਤਾਂ ਛੋਟੇ ਛੋਟੇ ਦਰਵਾਜ਼ੇ ਇਹਨੂੰ ਕਾਫੀ ਹੈਗੇ ਨੇ, ਛੋਟੇ ਛੋਟੇ ਦਰਵਾਜ਼ੇ ਕਾਫੀ ਨੇ। ਉਹ ਵੇਖੋ ਇੱਕ ਉਧਰ ਵੀ ਹੈ। ਤੇ ਆਪਾਂ ਜਿਹੜਾ ਨਾ ਉੱਥੋਂ ਜਾ ਕੇ ਟਿਕਟ ਲੈ ਕੇ ਤੇ ਫੇਰ ਅੰਦਰ ਜਾਣਾ। ਡੇਲੀ ਆਪਣੇ ਨੂੰ ਆਪਾਂ ਫੋਨ ਕਰਤਾ ਵਾ, ਤੇ ਉਹ ਸੜਕ ਦੀ ਪਰਲੀ ਸਾਈਡ ਤੇ ਸੀ, ਹੁਣ ਉਹ ਵੀ ਕ੍ਰਾਸ ਕਰਕੇ ਇੱਧਰ ਆਉਂਦਾ ਪਿਆ ਵਾ। ਤੇ ਇਹ ਜਿਹੜੇ ਬੇਲੀ ਨੂੰ ਆਪਾਂ ਤੁਹਾਨੂੰ ਮਿਲਾਉਣ ਲੱਗੇ, ਇਹ ਸਾਡੇ ਪਿੰਡ ਦਾ, ਸਾਡੀ ਗਲੀ ਦਾ ਬੰਦਾ ਵਾ। ਤੇ ਇਹਨਾਂ ਨੂੰ ਵਾਹਵਾ ਸਮਾਂ ਹੀ ਹੋ ਗਿਆ, ਕੋਈ 10-12 ਸਾਲ ਹੀ ਹੋ ਗਏ ਹੋਣੇ ਆ। ਉੱਥੋਂ ਛੱਡ ਕੇ ਤੇ ਇੱਥੇ ਲਾਹੌਰ ਆ ਗਏ ਸੀ, ਪਿੰਡੋਂ ਇੱਥੇ ਸ਼ਿਫਟ ਹੋ ਗਏ ਸੀ। ਤੇ ਇੱਕ ਵਾਰੀ ਪਿੱਛੇ ਜੇ ਮੁਲਾਕਾਤ ਹੋਈ ਸੀ ਇੱਥੇ, ਤੇ ਬੜਾ ਵਧੀਆ ਇੱਕ ਦੂਸਰੇ ਨੂੰ ਮਿਲੇ ਸੀ। ਕਿ ਇੱਕ ਪੁਰਾਣੀ ਯਾਦ ਤਾਜ਼ਾ ਹੋ ਗਈ ਸੀ ਕਿ ਬਚਪਨ 'ਚ ਚਲੋ ਮੈਂ ਛੋਟਾ ਹੀ ਹੁੰਦਾ ਸੀ ਤੇ ਉਹ ਮੇਰੇ ਵੱਡੇ ਭਾਈ ਨਾਲ ਖੇਡਦਾ ਹੁੰਦਾ ਸੀ, ਇਹ ਜਿਹੜਾ ਭਾਈ ਆ ਸਾਡਾ। ਤੇ ਉਹਨੂੰ ਹੁਣ ਮੈਂ ਬੁਲਾਇਆ ਵਾ, ਮੈਂ ਕਿਹਾ ਆਓ ਜਰਾ ਅੱਜ ਸਾਨੂੰ ਘੁਮਾਓ ਥੋੜਾ ਜਿਹਾ। ਤੇ ਉਹਨੂੰ ਵੀ ਬੁਲਾਉਂਦੇ ਆ, ਨਾਲੇ ਕੁਛ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਆ। ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਇਹ ਵੱਡੇ ਵੱਡੇ ਹੁੰਦੇ ਸੀ, ਗੇਂਦ ਬੱਲਾ ਖੇਡਦੇ ਹੁੰਦੇ ਸੀ। ਜਿਵੇਂ ਉਧਰਲੀ ਸਾਈਡ ਤੇ ਐਵੇਂ ਇੱਧਰਲੀ ਸਾਈਡ ਤੇ ਮਨਾਰ ਆ, ਨੁੱਕਰ ਤੇ ਨਾ। ਆਹ ਵੇਖੋ, ਦੋਵਾਂ ਸਾਈਡਾਂ ਜਿਵੇਂ ਸਜਾਵਟ ਲਈ ਬਣਾਇਆ ਹੁੰਦਾ ਨਾ, ਦੋਵਾਂ ਸਾਈਡਾਂ ਤੇ ਐਵੇਂ ਮਨਾਰ ਆ। ਤੇ ਉਹ ਆ ਗਿਆ ਦਰਵਾਜ਼ਾ, ਉਹ ਕਾਲਾ ਗੇਟ ਆ ਗਿਆ। ਉਹਦੇ ਅੰਦਰੋਂ ਜਾ ਕੇ ਲੱਗਦਾ ਟਿਕਟ ਲੈਣੀ ਹੈ। ਹੁਣ ਬਾਗ ਰਹਿ ਗਿਆ ਸਾਰਾ ਇੱਧਰ, ਇਹ ਇੱਧਰ ਹੀ ਸਾਈਡ ਤੇ। ਆ ਇਹਨਾਂ ਨੇ ਇਜ਼ਾਫੀ ਜਗ੍ਹਾ ਹੁਣ ਦੁਬਾਰਾ ਥੋੜੀ ਤਿਆਰ ਕਰਕੇ ਬਣਾਈ ਹੈ ਕਿ ਲੋਕ ਇੱਥੋਂ ਟਿਕਟਾਂ ਲੈਣ, ਇੱਥੋਂ ਗੱਡੀਆਂ ਖਿਲਾਰਨ, ਤੇ ਇਸ ਤੋਂ ਅੱਗੇ ਨਾ ਜਿਹੜਾ ਜਾਣ ਆਪਣਾ ਘੁੰਮਣ ਫਿਰਨ ਅੰਦਰ। ਉਹ ਜੀ ਭਰਾ ਆਪਣਾ ਆ ਗਿਆ ਵਾ, ਭਰਾ ਨਾਲ ਵੀ ਤੁਹਾਨੂੰ ਮੁਲਾਕਾਤ ਕਰਨੇ। ਵੇ ਬਾਈ ਕੀ ਹਾਲ ਹੈ ਜਨਾਬ? ਅਲਹਮਦੁਲਿਲਾ, ਠੀਕ ਹੋ? ਤੇ ਠੀਕ ਹੈ, ਸਭ ਠੀਕ ਠਾਕ। ਲਓ ਜੀ, ਇਹ ਆਪਣਾ ਭਰਾ ਵਾ, ਇਹ ਸਾਡੇ ਪਿੰਡ ਦਾ ਭਰਾ ਵਾ। ਜਿਵੇਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਵਾਹਵਾ ਦੇਰ ਹੀ ਹੋ ਗਈ, ਉੱਥੋਂ ਛੱਡ ਕੇ ਇੱਧਰ ਆ ਗਏ ਸੀ ਤੇ ਹੁਣ ਇੱਥੇ ਹੀ ਰਹਿੰਦੇ ਨੇ ਲਾਹੌਰ। ਤੇ ਚਲੋ ਭਰਾ ਨੂੰ ਕਹਿੰਦੇ ਸਾਨੂੰ ਜਿਹੜਾ ਨਾ ਬਾਗ ਦਿਖਾਵੇ ਸਾਰਾ। ਵੇ ਭਾਈ ਨਾਲ ਨਾਲ ਯਾਰ ਜਿਹੜਾ ਗੱਲ ਵੀ ਕਰਨੀ, ਤੁਸੀਂ ਇੱਧਰ ਵੇਖੋ। ਆਬੀ ਨੇ ਵੀ ਵੇਖਣਾ ਵਲੋਗ, ਆਬੀ ਮੇਰੇ ਸਾਰੇ ਵਲੋਗ ਵੇਖਦਾ ਵਾ। ਮੇਰੇ ਵੱਡੇ ਭਰਾ ਦਾ ਨਾਂ ਆਬਦ ਆ, ਤੇ ਉਹ ਇਹਦਾ ਨਾ ਜਿਹੜਾ ਆੜੀ ਆ, ਇਹ ਇਕੱਠੇ ਖੇਡਦੇ ਰਹੇ ਆ। ਤੇ ਅਸੀਂ ਉਦੋਂ ਛੋਟੇ ਛੋਟੇ ਹੁੰਦੇ ਸੀ ਨਾ, ਆਹੋ। ਤੇ ਆਪਾਂ ਗੱਲਾਂ ਵੀ ਕਰਨੀਆਂ ਅੱਜ ਬਚਪਨ ਦੀਆਂ ਵੀ। ਤੇ ਇੱਥੋਂ ਟਿਕਟ ਮਿਲਦੀ ਆ, ਚਲੋ ਜੀ ਇੱਥੋਂ ਟਿਕਟ ਮਿਲਦੀ ਹੈ ਜੀ। ਆਹ ਵੇਖੋ ਸ਼ਾਲੀਮਾਰ ਗਾਰਡਨ ਐਂਟਰੀ ਟਿਕਟ। ਇਹ ਲੋਕਲ ਬੰਦਾ 50 ਰੁਪਏ ਆ, ਤੇ ਜਿਹੜਾ ਬੰਦਾ ਕੋਈ ਬਾਹਰੋਂ ਆਇਆ ਹੋਰ ਕਿਸੇ ਮੁਲਕ ਦੇ ਵੇਖਣ, ਉਹਦੇ ਵਾਸਤੇ 500 ਰੁਪਈਆ। ਠੀਕ ਆ ਜੀ। ਇਹ ਜਿਹੜੇ ਇਸ ਮੁਲਕ ਦੇ ਰਹਿਣ ਵਾਲੇ ਉਹਨਾਂ ਨੂੰ ਡਿਸਕਾਊਂਟ ਆ 50 ਰੁਪਏ। ਜਿਹੜੇ ਹੋਰ ਕਿਸੇ ਮੁਲਕੋਂ ਵੇਖਣ ਆਏ ਉਹਨਾਂ ਨੂੰ ਜਿਹੜਾ ਨਾ 500 ਰੁਪਏ ਦੀ ਟਿਕਟ ਆ। ਤੇ ਵੀਰ ਆਪਣਾ ਟਿਕਟ ਲੈਣ ਗਿਆ। ਇੱਦਾਂ ਸਾਈਡਾਂ ਤੇ ਆਫਿਸ ਬਣੇ ਆ, ਟਿਕਟ ਆਫਿਸ, ਇੱਕ ਉਧਰ ਤੇ ਇੱਕ ਉਧਰ। ਤੇ ਫੈਮਲੀਆਂ ਵੀ ਅੱਜ, ਕਿਉਂਕਿ ਵੀਕਐਂਡ ਆ, ਰਸ਼ ਬਹੁਤ ਆ, ਇਸ ਕਰਕੇ ਫੈਮਲੀਆਂ ਵੀ ਨੇ ਅੱਜ। ਟਾਈਮ ਨਾਲ ਹੀ ਬਣ ਗਈ ਇਹ ਗੱਲ ਹੈ। ਚਲੋ ਜੀ, ਅੱਛਾ ਲਓ ਜੀ, ਇਹ ਲੈ ਲਈਆਂ ਆਪਾਂ ਟਿਕਟਾਂ, ਇੱਕ ਮੇਰੀ ਤੇ ਇੱਕ ਮੇਰੇ ਨਾਲ ਦੇ ਵੀਰ ਦੀ। ਅੱਛਾ ਤੇ ਬਾਈ ਇੱਧਰ ਬਾਗ ਤੇ ਮੈਂ ਸੁਣਿਆ ਇੱਧਰ ਮੈਂ ਨਕਸ਼ੇ ਤੇ ਵੇਖਿਆ ਸਾਰਾ, ਤੇ ਜਿਹੜਾ ਏਰੀਆ ਐਤਵਾਰ ਬਾਜ਼ਾਰ ਦਾ ਏਰੀਆ। ਅੱਛਾ, ਤੇ ਹੁਣ ਇਹਨੂੰ ਜਿਹੜਾ
ਇਹ ਲੈਦਾ ਏਰੀਆ ਬਣਾ ਲਿਆ। ਦੇਤੀ ਹੁਣ ਪਿੱਛੇ ਤੋਂ ਆਬਜ਼ਾਰ ਲੱਗਦਾ। ਓਕੇ, ਤੇ ਆ ਜਿਹੜੀ ਹੈ ਆ ਇੱਧਰ ਆ ਖੜੀ ਆ, ਇਹ ਦੁਬਾਰਾ ਨਵਾਂ ਬਣਾਇਆ ਹੈ। ਨਵਾਂ ਬਣਾਇਆ। ਅੱਛਾ, ਡੈਕੋਰੇਸ਼ਨ ਖਾਲੀ ਸੀ ਸਾਰਾ ਗਰਾਊਂਡ ਸੀ। ਓਕੇ, ਮੈਚ ਖੇਡਦੇ ਸੀ। ਅੱਛਾ, ਉੱਥੋਂ ਆ ਕੇ ਫਿਰ ਇੱਥੇ ਮੈਚ ਖੇਡਦੇ ਰਹੇ। ਅੱਛਾ, ਲਾਈਵ ਜਿਹੜੀ ਨਾ ਸੈਟਲ ਹੋ ਗਈ ਚਲੋ ਅੱਲਾ ਖੈਰ ਕਰੇ। ਆਓ ਜੀ, ਇਹ ਦਰਵਾਜ਼ਾ ਵਾ ਬਾਗ ਦਾ, ਤੇ ਬਾਗ ਦੇ ਅੰਦਰ ਹੀ ਚੱਲ ਕੇ ਫਿਰ ਗੱਲਾਂ ਬਾਤਾਂ ਕਰਦੇ ਆ। ਚਲੋ ਜੀ, ਫਾਈਨਲੀ ਇੰਟਰ ਹੋਣ ਲੱਗੇ ਆ ਬਾਗ ਵਿੱਚ। ਵੜਦੇ ਨਾਲ ਹੀ ਜਿਹੜੀਆਂ ਨਾ ਸਜਾਵਟਾਂ ਬਣਾਵਟਾਂ ਸ਼ੁਰੂ ਹੋ ਜਾਂਦੀਆਂ ਨੇ, ਦਰਵਾਜ਼ੇ ਸਭ ਕੁਝ ਸ਼ੁਰੂ ਹੋ ਜਾਂਦਾ। ਇਹ ਪੌੜੀਆਂ ਤਾਂ ਮੇਰਾ ਚੜ੍ਹਦੀਆਂ ਨੇ। ਇਹ ਅੰਦਰੋਂ ਬਾਹਰ ਦਾ ਸੀਨ ਹੈ। ਚਲੋ ਜੀ, ਕਿਹੜੀ ਸਾਈਡ ਨੂੰ ਚੱਲੀਏ ਪਹਿਲਾਂ? ਸਾਰੇ ਵਿਜ਼ਿਟ। ਅੱਛਾ, ਵਾਹਵਾ ਵੱਡਾ ਹੀ ਆ ਨਾ ਬਾਗ। ਸੁਬਾਹ ਦੇ ਟਾਈਮ ਇੱਥੇ ਯੋਗਾ ਹੁੰਦੀ ਹੈ, ਫ੍ਰੀ ਹੈ। ਅੱਛਾ, ਟਾਈਮ 6 ਵਜੇ ਤੋਂ ਪਹਿਲੇ ਕੋਈ ਟਿਕਟ ਨਹੀਂ ਹੈਗੀ। ਅੱਛਾ, ਫ੍ਰੀ ਆਉਂਦੇ ਨੇ, ਐਕਸਰਸਾਈਜ਼ ਕਰਦੇ ਨੇ, ਜਿਮ ਕਰਦੇ ਨੇ, ਕੀ ਬਾਤ। ਘੁੰਮਦੇ ਫਿਰਦੇ ਨੇ। ਜਦੋਂ 8 ਵਜੇ ਨੇ ਫਿਰ ਟਿਕਟ ਸ਼ੁਰੂ ਹੋ ਜਾਂਦੀ ਹੈ। 8 ਵਜੇ ਤੋਂ ਬਾਅਦ ਟਿਕਟ ਸ਼ੁਰੂ ਹੋ ਜਾਂਦੀ। ਸ਼ਾਮ 7 ਵਜੇ ਟਿਕਟ ਖੁੱਲਾ ਰਹਿੰਦਾ ਹੈ। ਕੀ ਬਾਤ ਹੈ। 7 ਵਜੇ ਟਿਕਟ ਹੈਗੀ ਹੈ ਜੀ। 7 ਵਜੇ ਤੋਂ ਬਾਅਦ ਅੱਜ ਟਿਕਟ ਇਹਦੇ ਸ਼ਾਲਾਮਾਰ ਬਾਗ ਦੀ ਟਿਕਟ ਲੈ ਕੇ ਨਹੀਂ ਤਾਂ ਬਾਹਰ ਟਿਕਟ ਲੈ ਕੇ ਆਇਆ ਮੈਂ। ਕੀ ਬਾਤ। ਤੇ ਰੂਲ ਦੇ ਮੁਤਾਬਕ ਆ ਘੁੰਮਣ ਦਾ ਰਿਲੀਫ ਦੇਖ ਲਓ ਵੀ ਉਹਨਾਂ ਨੇ ਸਿਹਤ ਵਾਸਤੇ ਵੀ ਲੋਕ ਨਾ ਜਿਹੜਾ ਆਇਆ ਕਰਨ, ਉਹਨਾਂ ਨੇ ਸਵੇਰੇ ਨਾ 8 ਵਜੇ ਤੋਂ ਪਹਿਲਾਂ ਫ੍ਰੀ ਰੱਖਿਆ ਕੰਮ ਵੀ। ਆ ਕੇ ਵਾਕ ਕਰੋ, ਜੋ ਮਰਜ਼ੀ ਕਰੋ। ਉਸ ਤੋਂ ਬਾਅਦ ਫਿਰ ਟਿਕਟ ਸ਼ੁਰੂ ਹੋ ਜਾਂਦੀ। ਇੱਥੇ ਯੋਗਾ ਬੜੀ ਚੱਲਦੀ ਹੈ। ਅੱਛਾ, ਠੀਕ ਸਾਰੇ ਹੈ। ਯੋਗਾ ਕਰਦੇ ਨੇ ਇੱਥੇ। ਪਹਿਲੇ 10 ਸੀ ਤਬਦੀਲ ਹੋਏ ਹੁਣ ਤੇ। ਅੱਛਾ, ਹੁਣ ਵਾਹਵਾ ਆਵਾਮ ਆਉਂਦੀ ਹੋਣੀ ਹੈ ਨਾ, ਜ਼ਿਆਦਾ ਆਵਾਮ ਭਰੀ, ਕਿਉਂਕਿ ਵੱਡਾ ਵੀ ਹੈ ਨਾ ਵਾਹਵਾ ਬਾਗ। ਤੇ ਇਹ ਦੀਵਾਰਾਂ ਨੇ ਨਾਲ ਨਾਲ ਇਹਦੀਆਂ ਦੀਵਾਰਾਂ ਮੈਂ ਕਿਹਾ ਪੁਰਾਣੇ ਸਮੇਂ ਦੀਆਂ ਹੀ ਹੈ ਨਾ, ਚੌੜੀਆਂ ਚੌੜੀਆਂ। ਉਦੋਂ ਵੀ ਕੋਈ ਇਹਨਾਂ ਦੀ ਰਿਪੇਅਰਿੰਗ ਨਹੀਂ ਹੈ, ਪੁਰਾਣੀਆਂ ਹੀ ਬਣੀਆਂ। ਹਾਂ, ਪੁਰਾਣੀਆਂ ਬਣੀਆਂ, ਰਾਜਿਆਂ ਨੇ ਬਣਾਈਆਂ। ਰਾਜਿਆਂ ਨੇ ਉਹ ਬਣਾਈਆਂ। ਜਿਹੜਾ ਦਰਵਾਜ਼ਾ ਉਹ ਨਵਾਂ ਬਣਿਆ। ਪਹਿਲੇ ਐਂਟਰੀ ਦਰਵਾਜ਼ਾ ਵੀ ਤੁਹਾਨੂੰ ਵਿਖਾਵਾਂਗੇ, ਜਿਹੜਾ ਅੱਛਾ। ਐਂਟਰੀ ਦਰਵਾਜ਼ਾ ਸੀ। ਹਾਂ, ਉਹ ਮੈਂ ਬਾਹਰੋਂ ਥੋੜਾ ਜਿਹਾ ਦਿਖਾਇਆ ਵਾ, ਹੁਣ ਅੰਦਰੋਂ ਆਪਾਂ ਥੋੜਾ ਜਿਹਾ ਦਿਖਾਵਾਂਗੇ ਵੀ ਮੇਨ ਦਰਵਾਜ਼ਾ ਜਿਹੜਾ ਨਾ ਇਹਦਾ ਉਹ ਸੀ। ਇਹ ਤਾਂ ਚਲੋ ਹੁਣ ਇੱਕ ਸਾਈਡ ਤੋਂ ਰਸ਼ ਦੇ ਕਰਕੇ ਨਾ, ਉੱਥੇ ਰਸ਼ ਜ਼ਿਆਦਾ ਪੈ ਜਾਂਦਾ ਸੀ ਨਾ। ਹਾਂਜੀ, ਨਾਲੇ ਐਂਟਰੀ ਸੀ ਹੈ ਦਰਵਾਜ਼ਾ। ਇੱਥੇ ਪਾਰਕਿੰਗ ਸਾਰੀ ਬਣਾਈ ਆ। ਵੇਖੋ ਦਰਵਾਜ਼ਾ ਇੱਕ ਨਾ ਜਿਹੜਾ ਲਾ ਕੇ ਰੱਖਿਆ ਪਿਆ ਪੁਰਾਣਾ। ਇਹ ਵੀ ਦਰਵਾਜ਼ਾ ਵਾ। ਅੱਛਾ, ਵਾਹ ਜੀ, ਇਹ ਵੀ ਦਰਵਾਜ਼ਾ ਵਾ। ਬਣਿਆ ਤੇ ਫ੍ਰੀ ਆਉਂਦੇ ਆ। ਮੈਂ ਤੁਹਾਨੂੰ ਦੱਸਦਾ ਫ੍ਰੀ ਆਉਂਦਾ ਵਾ ਸ਼ਾਲਾਮਾਰ ਬਾਗ ਦੀ। ਕਦੀ ਪੈਸੇ ਦੇ ਦੇ। ਹਾਂ, ਇੱਥੋਂ ਦੇ ਰਹਿਣ ਵਾਲੇ ਬੰਦਿਆਂ ਨੇ ਵੀ ਟਿਕਟ ਲੈਣੀ, ਫਿਰ ਤਾਂ ਰੱਬੋ ਆਈ ਉਸਤਾਦ। ਆਹ ਵੇਖੋ ਜੀ, ਇਹ ਨੁੱਕਰਾਂ ਦੇ ਜਿਵੇਂ ਮਨਾਰ ਬਣੇ ਹੁੰਦੇ ਹਰ ਨੁੱਕਰ ਤੇ, ਬੁਰਜ ਜਿਹੀ ਤਰ੍ਹਾਂ। ਹਾਂ, ਬੜੇ ਲੋਕ ਇੱਥੇ ਗਾਣੇ ਵੀ ਸ਼ੂਟ ਹੁੰਦੇ ਨੇ। ਆਹ ਵੇਖੋ ਕਿੰਨਾ ਪਿਆਰਾ ਜਿਹੜਾ ਨਾ ਇਹਦਾ ਮੱਥਾ ਬਣਿਆ ਹੋਇਆ। ਸਰਦੀਆਂ 'ਚ ਪਾਣੀ ਛੱਡ ਦਿੰਦੇ ਨੇ। ਅੱਛਾ ਅੱਛਾ ਅੱਛਾ। ਆਹ ਵੇਖੋ ਪਾਰਕ ਤਰ੍ਹਾਂ ਆ ਜਿਹੜੀਆਂ ਵਿੱਚ ਲਾਈਨਾਂ ਬਣੀਆਂ, ਇਹਦੇ ਵਿੱਚ ਕਹਿੰਦੇ ਪਾਣੀ ਛੱਡ ਦਿੰਦੇ ਨੇ ਸਰਦੀਆਂ ਨੂੰ, ਕਿਉਂਕਿ ਗਰਮੀਆਂ 'ਚ ਬਾਗ ਬੂਗ ਨੂੰ ਬੱਚੇ ਫਿਰ ਖਰਾਬ ਕਰਦੇ ਨੇ। ਹਾਂ, ਇਹ ਰਾਸਤਾ ਥੱਲੇ ਉਤਰ ਰਿਹਾ ਵਾ। ਓਕੇ, ਤੇ ਆਪਾਂ ਇੱਕ ਵਾਰ ਸਿੱਧੇ ਜਾਣਾਂਗੇ ਥੱਲੇ। ਮੈਂ ਕਹਿੰਦਾ ਇੱਧਰਲਾ ਹਿੱਸਾ ਫੇਰ ਆਈਏ ਪਹਿਲੇ ਥੱਲੇ ਵਾਲਾ, ਤੇ ਫਿਰ ਇੱਕੋ ਵਾਰੀ ਨਾ ਜਿਹੜਾ ਹਾਂ ਵਾਪਸੀ ਜਾਂਦੇ। ਅੱਛਾ, ਇੱਥੇ ਮੈਂ ਸੁਣਿਆ ਜੇ ਬਈ ਵੀ ਇੱਕ ਖੂਹ ਵੀ ਆ, ਉਹਨੂੰ ਸੀਕਰਟ ਜਿਹਾ ਦਰਵਾਜ਼ਾ ਜਾਂਦਾ ਅੰਦਰ, ਬੰਦ ਕਰਤਾ ਉਹ। ਤਾਂ ਮੈਂ ਦੇਖਿਆ ਸੀ ਇੱਕ ਵੀਡੀਓ 'ਚ ਦੇਖਿਆ ਸੀ ਮੈਂ, ਤੇ ਉਹ ਤਾਂ ਕਰਕੇ ਮੈਨੂੰ ਨਾ ਜਿਹੜਾ ਉਹਦਾ ਪਤਾ ਵਾ ਵੀ ਇੱਕ ਸੀਕਰਟ ਜਿਹਾ ਦਰਵਾਜ਼ਾ ਜਾਂਦਾ ਵਾ। ਦਿਖਾਉਂਦਾ ਕਿ ਦਰਵਾਜ਼ਾ ਬੰਦ ਕਰਤਾ ਉਹਨਾਂ ਨੇ, ਪਲਸਟਰ ਕਰਤਾ। ਦਰਵਾਜ਼ਾ ਸੈਂਟਰਿਕ ਦਰਵਾਜ਼ਾ। ਅੱਛਾ, ਵਾਹਵਾ ਦਰਵਾਜ਼ੇ ਹੁਣ ਕੁਝ ਦਰਵਾਜ਼ੇ ਬੰਦ ਕਰ ਦਿੱਤੇ ਗਏ ਆ। ਲਓ ਜੀ, ਤੁਹਾਨੂੰ ਦਰਵਾਜ਼ੇ ਦਿਖਾਵਾਂਗੇ ਜਿਹੜੇ ਬੰਦ ਕਰ ਦਿੱਤੇ ਗਏ ਆ। ਹੁਣ ਉਹ ਜਾਂਦੇ ਕਿੱਧਰ ਨੂੰ ਸੀ ਤੇ ਆਉਂਦੇ ਕਿੱਧਰ ਨੂੰ ਸੀ। ਵਿੱਚ ਇਹਦੇ ਬੜੇ ਰਾਜ਼ ਨੇ ਜੀ ਬਾਗ ਦੇ, ਸਾਨੂੰ ਤੇ ਜਿਹੜਾ ਨਾ ਜਿੰਨਾ ਕੁ ਪਤਾ ਉਹਨਾਂ ਕੀ ਤੁਹਾਨੂੰ ਦਿਖਾਵਾਂਗੇ। ਅੱਛਾ, ਇਹ ਸਰੁੰਗਾਂ ਕਹਿੰਦੇ ਥੱਲੋਂ ਹੈ ਨੇ ਕਾਫੀ, ਤੇ ਹਲੇ ਵੀ ਨਹੀਂ ਪਤਾ ਵੀ ਕਿੱਧਰ ਕਿੱਧਰ ਜਾ ਰਹੀਆਂ ਨੇ। ਇਹ ਬਾਗ ਦੇ ਬੜੇ ਰਾਜ਼ ਨੇ। ਤੇ ਹੁਣ ਤਾਂ ਲੋਕੋ ਚਲੋ ਵੇਖੋ ਇੰਜੋਏ ਕਰ ਰਹੇ, ਆਪਣੀਆਂ ਫੈਮਲੀਆਂ ਇੰਜੋਏ ਕਰ ਰਹੀਆਂ ਨੇ, ਤੇ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਅਸੀਂ ਕਿੱਥੇ ਫਿਰ ਰਹੇ ਹਾਂ, ਥੱਲੇ ਕੀ ਆ। ਹੈ ਬਈ, ਮੇਰਾ ਮੁੰਡਾ ਕਹਿੰਦਾ ਵੀ ਮੈਨੂੰ ਲੈ ਕੇ ਜਾਣਾ ਬਾਗ। ਅੱਛਾ, ਮੈਂ ਸੋਹਰਿਆ ਘਰ ਜਾਣਾ, ਮੇਰੀ ਕਿਸਮਤ ਸੀ ਮੈਂ ਤੁਹਾਡੇ। ਕੀ ਬਾਤ। ਲਓ ਜੀ, ਉਹ ਜਿਹੜਾ ਨਾ
ਵਿੱਚ ਬੰਦ ਕੀਤਾ ਹੈ ਕਿ ਇੱਥੇ ਜਾ ਕੇ ਨਾ ਇੱਥੋਂ ਦੀ ਜਿਹੜੀ ਆਵਾਮ ਹੈ ਉਹ ਨਹਾਉਂਦੀ ਹੈ। ਹਾਂ ਉਹ ਹਟਦੇ ਨਹੀਂ ਹਨਾ ਲੋਕ, ਫਿਰ ਇਸ ਕਰਕੇ ਨਾ ਜਿਹੜਾ ਇੱਥੇ ਲਾਇਆ ਹੋਇਆ ਵਾ ਲੋਕ ਜਿਹੜਾ ਨਾ ਅੱਗੇ ਨਾ ਜਾਣ। ਅੱਛਾ ਤੇ ਉਹ ਵੇਖੋ ਸਾਹਮਣੇ ਵੀ ਜੀ 12 ਦਰੀ ਬਣੀ ਹੋਈ ਇੱਕ, ਤੇ ਇੱਧਰ ਵੀ ਜਿੱਥੇ ਅਸੀਂ ਖੜੇ ਆ ਇਹ ਵੀ ਇੱਕ 12 ਦਰੀ ਵਾਲਾ ਮਾਹੌਲ ਬਣਿਆ ਹੋਇਆ। ਹਾਂ ਚਲੋ ਉਹ ਵੇਖਦੇ ਪੁਰਾਣਾ, ਉਹ ਭਾਈ ਕਹਿੰਦਾ ਜੀ ਉਹ ਪੁਰਾਣਾ ਵਾ, ਉਹ ਦੇਖਦੇ ਆ। ਉਹ ਪਤਾ ਨਹੀਂ 8 ਦਰੀ ਬਣੀ ਹੋਈ ਮੇਰਾ ਖਿਆਲ ਨਾ। ਚਲਾ ਦਿੰਦੇ ਨੇ ਸਾਰੇ। ਅੱਛਾ ਮਾਹੌਲ ਹੁੰਦਾ ਵਾ। ਦੇਖੋ ਨਾ ਆਵਾਜ਼ ਨਹੀਂ ਰਿਹਾ, ਬੱਚੇ ਨਿਕਲ ਜਾਓ ਤੇ ਬੈਠਣ ਨਹੀਂ। ਉਹ ਬੱਚੇ ਵੇਖੋ ਆ ਗਏ ਵਿੱਚ। ਇੱਥੇ ਮੈਂ ਆਇਆ ਸੀ ਪਹਿਲਾਂ, ਪਰ ਉਦੋਂ ਵੀਡੀਓ ਨਹੀਂ ਸੀ ਬਣਾਉਂਦਾ, ਵੈਸੇ ਹੀ ਫਿਰਨ ਆਏ ਸੀ ਮਾੜਾ ਜਿਹਾ। ਜਿਸ ਤਰ੍ਹਾਂ ਵੀ ਅੱਲਾ ਦੇ ਰਿਹਾ। ਹਾਂ ਤੇ ਇਹ ਸੀ ਜੀ ਪੁਰਾਣਾ ਪੁਰਾਣਾ ਹਾਂ ਇਹ 7 ਦਰੀ ਹੈ ਜੀ 7 ਦਰਵਾਜ਼ੇ ਇਹਦੇ। ਇਹਦਾ ਵੀ ਥੋੜਾ ਕੰਮ ਕੁਮ ਹੋ ਰਿਹਾ ਹਨਾ। ਲਓ ਜੀ ਇਹ ਜਿਹੜੀ ਤੁਹਾਨੂੰ ਜਗ੍ਹਾ ਹੁਣ ਲੈ ਕੇ ਚੱਲੇ ਆ, ਇਹਦੇ ਬਾਰੇ ਮੈਂ ਥੋੜਾ ਜਿਹਾ ਪੜ੍ਹਿਆ ਵੀ ਆ, ਤੇ ਜ਼ੋਏਬ ਭਾਈ ਕੋ ਵੀ ਪੁੱਛਦੇ ਆ। ਜ਼ੋਏਬ ਭਾਈ ਨੇ ਚੱਲ ਪੜ੍ਹਿਆ ਤੇ ਕੀ ਹੋਣਾ ਇਸ ਬਾਰੇ, ਇਹਨਾਂ ਨੂੰ ਵੈਸੇ ਹੀ ਪਤਾ ਹੋਣਾ ਮੋਟਾ ਮੋਟਾ, ਤੇ ਜਿਹੜੀ ਇਹਦੀ ਹਿਸਟਰੀ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ। ਇਹ ਬਾਦਸ਼ਾਹਾਂ ਦੇ ਵੇਲੇ 'ਚ ਨਾ ਜੀ ਇੱਕ ਗੋਰਾ ਆਇਆ ਸੀ ਬਾਹਰ ਦੇ ਮੁਲਕੋਂ, ਜਿੰਨਾ ਕਿ ਮੈਂ ਇਹਦੇ ਬਾਰੇ ਪੜ੍ਹਿਆ, ਤੇ ਉਹ ਗੋਰਾ ਨਾ ਰਿਸਰਚ ਕਰ ਰਿਹਾ ਸੀ ਘੋੜਿਆਂ ਤੇ ਉਹਨੂੰ ਸਪੈਸ਼ਲ ਬੁਲਾਇਆ ਗਿਆ ਸੀ ਘੋੜਿਆਂ ਵਾਸਤੇ ਨਾ, ਵੀ ਘੋੜਿਆਂ ਦਾ ਕੋਈ ਚੈੱਕਅਪ ਵਾਸਤੇ ਜਾਂ ਰਿਸਰਚ ਵਾਸਤੇ, ਤੇ ਉਹਨੂੰ ਸਪੈਸ਼ਲ ਜਿਹੜਾ ਨਾ ਸਪੈਸ਼ਲ ਫੀਲ ਕਰਵਾਉਣ ਵਾਸਤੇ ਇਹ ਬਾਗ ਦੇ ਵਿੱਚ ਇਹ ਕਮਰਾ ਬਣਾ ਕੇ ਦਿੱਤਾ ਗਿਆ ਸੀ ਬਾਦਸ਼ਾਹ ਵੱਲੋਂ ਨਾ। ਇਹ ਕਮਰਾ ਥੱਲੇ ਜਾਂਦਾ ਵਾ, ਇਹ ਦਰਵਾਜ਼ਾ ਜਾਂਦਾ ਵਾ, ਹੁਣ ਤੇ ਬੰਦ ਆ। ਥੱਲੇ ਜਾ ਕੇ ਬਾਵਾ ਸਾਰੀਆਂ ਸੀੜੀਆਂ ਤੇ ਇੱਕ ਤਹਿਖਾਨਾ ਟੈਪ ਨਾ ਬੇਸਮੈਂਟ ਟੈਪ ਇਹ ਕਮਰਾ ਹੈਗਾ ਵਾ। ਤੇ ਜਿਵੇਂ ਬਾਲਕਨੀਆਂ ਨਹੀਂ ਹੁੰਦੀਆਂ ਰੂਮ ਦੀਆਂ ਬਾਲਕਨੀਆਂ, ਉਵੇਂ ਇੱਕ ਬਾਲਕਨੀ ਬਣੀ ਹੋਈ ਆ, ਪਰ ਹੈ ਵਾ ਉਹ ਖੂਹ ਵੱਲ ਨੂੰ। ਇਹ ਖੂਹ ਆ, ਉਹ ਬਾਲਕਨੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਵੀ ਉਹ ਬੰਦਾ ਖੂਹ ਵੱਲ ਵੇਖੇ ਆਪਣਾ ਇੰਜੋਏ ਕਰੇ ਹੈ। ਤੇ ਇਹ ਖੂਹ ਆ ਜੀ ਥੱਲੇ, ਖੂਹ ਵੱਲ ਨੂੰ ਬਾਲਕਨੀ ਕੱਢੀ ਆ ਵੀ ਵਾਹ ਵੂ ਇੱਧਰੋਂ ਵੀ ਜਾਵੇ ਤੇ ਪ੍ਰੋਪਰ। ਤੇ ਇਹ ਨਾ ਜਿਹੜਾ ਉਹਨੂੰ ਬਣਾ ਕੇ ਦਿੱਤਾ ਸੀ ਸਪੈਸ਼ਲ ਫੀਲ ਕਰਵਾਉਣ ਵਾਸਤੇ। ਹਾਂ ਉਹ ਤੋਂ ਬੰਦ ਕੀਤਾ ਹੋਇਆ ਹੁਣ, ਜਿਹੜਾ ਵੀ ਲੋਕ ਅੰਦਰ ਜਾਣ ਨਾ, ਬੱਚੇ ਫਿਰ ਹਟਦੇ ਨਹੀਂ ਆ ਵੇਖਣਾ ਵੀ ਅੰਦਰ ਹੈ ਕੀ ਆ ਹਨਾ। ਤੇ ਆਹ ਕੁਛ ਲਿਖਿਆ ਵੀ ਆ ਇੱਥੇ 1820 ਚ ਬਣਿਆ ਸੀ, 25 ਚ ਮੁਕੰਮਲ। ਅੱਛਾ ਨਹੀਂ ਯਾਰ ਮੁਕੰਮਲ ਨਹੀਂ ਹੈ। ਤੁਰਕਿਸਤਾਨ ਵੇਅਰ ਐਂਡ ਡੈਡ, ਪਤਾ ਨਹੀਂ ਇਹ ਕਿਸੇ ਬਾਰੇ ਲਿਖਿਆ ਵਾ, ਪਤਾ ਨਹੀਂ ਗੋਰੇ ਬਾਰੇ ਲਿਖਿਆ ਵਾ। ਇਹ ਕਿਸੇ ਬੰਦੇ ਦੀ ਜੰਮਣ ਤੋਂ ਮਰਨ ਤੱਕ ਆ ਡੇਟ। ਹਾਂ ਚਲੋ ਜੀ ਇਹ ਪੜ੍ਹ ਲਓ, ਸਾਨੂੰ ਤੇ ਹੁਣ ਇੰਗਲਿਸ਼ ਆਉਂਦੀ ਕੋਈ ਨਹੀਂ, ਅਸੀਂ ਤੁਹਾਨੂੰ ਵਿਖਾ ਦਿੱਤਾ ਹੈ। ਹਾਂ ਇਹ ਸਰਦਾਰਾਂ ਦਾ ਹੀ ਉਦੋਂ ਦੌਰ ਸੀ ਨਾ ਜਦੋਂ ਇਹ ਬਣਾਇਆ ਨਾ। ਇਹ ਮੈਨੂੰ ਹੁਣ ਨਾਂ ਨਹੀਂ ਆ ਰਿਹਾ, ਕਿਸੇ ਮਹਾਰਾਜੇ ਨੇ ਹੀ ਬਣਵਾ ਕੇ ਦਿੱਤਾ ਸੀ। ਇੱਧਰੋਂ ਜੇ ਆਪਾਂ ਧਿਆਨ ਮਰਵਾਈਏ ਤੁਹਾਨੂੰ ਤੇ ਉਹ ਅੰਦਰ ਤੱਕ ਨਾ ਜਿਹੜਾ ਇਹਦੇ ਨਜ਼ਰ ਵੱਜਦੀ ਹੈ, ਜਾਂਦਾ ਕੈਮਰਾ ਮਾੜਾ ਜਿਹਾ। ਤੇ ਇਹ ਸੀ ਜੀ ਇੱਥੋਂ ਦੀਆਂ ਜਿਹੜੀਆਂ ਜਗ੍ਹਾਵਾਂ ਨੇ ਪੁਰਾਣੀਆਂ। ਕਈ ਚੀਜ਼ਾਂ ਬੰਦ ਕਰ ਹਾਂ ਬੜੀਆਂ ਚੀਜ਼ਾਂ ਬੰਦ ਕੀਤੀਆਂ ਨੇ, ਤੇ ਮੋਟਾ ਮੋਟਾ ਜੋ ਦਿਖਾਇਆ ਗਿਆ ਉੱਥੇ ਆਵਾਮ ਹੈ ਜਿਹੜਾ ਨਾ ਆਪਣਾ ਇੰਜੋਏ ਕਰ ਰਹੀ ਹੈ। ਤੇ ਜ਼ੋਏਬ ਭਾਈ ਬਾਗ ਬਣਾਇਆ ਗਿਆ ਸੀ, ਗੇਂਦ ਬੱਲਾ ਖੇਡਦੇ ਹੁੰਦੇ ਸੀ, ਕੌਡੀ ਖੇਡਦੇ ਹੁੰਦੇ ਸੀ ਸੈਲਰ 'ਚ, ਤੇ ਅਸੀਂ ਇਹਨਾਂ ਨੂੰ ਵੇਖਦੇ ਹੁੰਦੇ ਸੀ। ਆਬੀ ਨੇ ਵਲੌਗ ਵੇਖਣਾ, ਉਹਨੂੰ ਕੋਈ ਪੈਗਾਮ ਦੇਣਾ ਇਸ ਵਲੌਗ 'ਚ, ਤੇ ਜਿਹੜਾ ਨਾ ਉਹ ਬੜਾ ਵੇਖਦਾ ਉਹਨੂੰ। ਨਾਮ ਇਹੀ ਹੈ ਕਿ ਫੇਰ ਤੇਲ ਤੂਲ ਮੱਲ ਲੈ। ਹਾਂਜੀ ਫਿਰ ਛੱਡੇ ਫਿਰ ਖੇਡਣਾ ਨਹੀਂ ਭੁੱਲੇ, ਚਲਾਣਾ ਨਹੀਂ ਭੁੱਲੇ। ਬੜੀ ਸੋਹਣੀ ਕੌਡੀ ਖੇਡਦੇ ਹੁੰਦੇ ਸੀ। ਤੇ ਜ਼ੋਏਬ ਜਿਹੜਾ ਮੈਂ ਪਰਸਨਲੀ ਤੌਰ ਤੇ ਵੇਖਿਆ ਸੀ, ਬੜਾ ਨਾ ਜਿਹੜਾ ਫੁਰਤੀਲਾ ਹੁੰਦਾ ਸੀ ਕੌਡੀ 'ਚ। ਜਦੋਂ ਸਾਡੇ ਪਿੰਡ ਦੀ ਕੌਡੀ ਹੁੰਦੀ ਸੀ ਹੋਰ ਕਿਸੇ ਨਾਲ, ਤੇ ਉਦੋਂ ਜ਼ੋਏਬ ਦੀਆਂ ਜਿਹੜੀਆਂ ਆਣੀਆਂ ਜਾਣੀਆਂ ਵੇਖੀ ਦੀਆਂ ਹੁੰਦੀਆਂ ਸੀ, ਐਂ ਅੱਖ ਝਮਕਿਆਂ ਹੱਥ ਆ ਕੇ ਵਾਪਸ ਆ ਜਾਂਦਾ ਹੁੰਦਾ ਸੀ। ਤੇ ਬਸ ਯਾਦਾਂ ਤੇ ਆਉਂਦੀਆਂ ਹੋਣੀਆਂ ਹਨਾ ਪਿੰਡ ਦੀਆਂ। ਸ਼ੱਕ ਜੀ ਆਉਂਦੀਆਂ ਕਿਉਂ ਨਹੀਂ ਆਉਂਦੀਆਂ, ਕਿਉਂਕਿ ਸ਼ਹਿਰ ਦੀ ਜਿਹੜੀ ਜ਼ਿੰਦਗੀ ਆ। ਤੇ ਸਗੋਂ ਬੇਗਮ ਵੀ ਕਹਿੰਦੀ ਹੈ, ਕਹਿੰਦੀ ਤੁਸੀਂ ਉਕਾੜੇ ਜਾਂਦੇ ਜੇ ਤੇ ਭੂਆ ਜੀ ਉੱਥੇ 2-2 3 ਦਿਨ ਰਹਿੰਦੇ ਜੇ। ਮੈਂ ਕਿਹਾ ਉੱਥੇ ਦੀਆਂ ਯਾਦਾਂ ਨੇ ਨਾਲ ਜੁੜੀਆਂ, ਨਾਲੇ ਦੋਸਤ ਨੇ। ਬਿਲਕੁਲ ਹੁਣ ਕਾਫੀ ਐਸੀਆਂ ਚੀਜ਼ਾਂ ਨੇ, ਬੈਂਟੇ ਖੇਡ ਲੈਂਦੇ ਸਾਂ, ਗੁੱਲੀ ਡੰਡਾ ਖੇਡ ਲੈਂਦੇ ਸਾਂ, ਕਬੱਡੀ ਖੇਡ ਲੈਂਦੇ ਸਾਂ, ਮੈਚ ਖੇਡ ਲੈਂਦੇ ਸਾਂ, ਵਾਲੀ ਖੇਡ ਲੈਂਦੇ ਸਾਂ, ਬਾਂਦਰ ਗਿੱਲਾ ਖੇਡ ਲੈਂਦੇ ਸਾਂ। ਫਿਰ ਨਾ ਜੀ ਇੱਕ ਗੱਲ ਹੋਰ ਯਾਦ ਆ ਗਈ, ਸਾਡੇ ਨਾਲ ਸੈਲਰ ਹੁੰਦਾ ਸੀ ਘਰ ਦੇ ਨਾਲ ਹੀ, ਤੇ ਉਹ ਸੈਲਰ ਦੀਆਂ ਨਾ ਕੰਧਾਂ ਕੀਤੀਆਂ ਸੀ ਵੀ ਸਖਤੀ ਬਹੁਤ ਕੀਤੀ ਸੀ ਕੋਈ ਸੈਲਰ 'ਚ ਨਾ ਵੜੇ।
ਤੇ ਅਸੀਂ ਟੱਪ ਕੇ ਜਿਹੜਾ ਸੈਲਰ 'ਚ ਖੇਡਦੇ ਹੁੰਦੇ ਸੀ ਜਦੋਂ ਫਿਰ ਉਹ ਬੰਦਾ ਆਂਦਾ ਹੁੰਦਾ ਸੀ ਸੜਿਆ ਸੀ ਤੇ ਆਹੋ ਪੈਰ ਵੀ ਸੜਿਆ ਸੀ ਜਦੋਂ ਬੰਦਾ ਮੋਟਰਸਾਈਕਲ ਤੇ ਆਂਦਾ ਹੁੰਦਾ ਸੀ ਨਾ ਉਹ ਕੁੱਟਦਾ ਸੀ ਸਾਨੂੰ ਫੜ ਕੇ ਤੇ ਜਦੋਂ ਆਂਦਾ ਹੁੰਦਾ ਸੀ ਦੂਰੋਂ ਹੀ ਵੇਖ ਲੈਣਾ ਤੇ ਕਹਿਣਾ ਹਾਂ ਰਾਓ ਬਾਕਰ ਨਾ ਬਾਕਰ ਦੂਰੋਂ ਹੀ ਵੇਖਣਾ ਕਹਿਣਾ ਬਾਕਰ ਆ ਗਿਆ ਏ ਤੇ ਸਾਰਿਆਂ ਨੇ ਕੰਧਾਂ ਚੜ ਕੇ ਟੱਪ ਜਾਣਾ ਜਿਹਨੇ ਫਿਰ ਫੜਿਆ ਜਾਣਾ ਉਹਦੀ ਲਿੱਤਰ ਪਲੇਟ ਹੋਣੀ ਉਹਦੇ ਕੰਨ ਫੜਾ ਦਿੰਦਾ ਹੁੰਦਾ ਉਹ ਕੰਨ ਫੜਾ ਦਿੰਦਾ ਹੁੰਦਾ ਸੀ ਬੜੇ ਸਵਾਦ ਆਉਂਦੇ ਹੁੰਦੇ ਸੀ ਸ਼ਹਿਰ 'ਚ ਤੇ ਫਿਰ ਸ਼ਹਿਰ 'ਚ ਆ ਕੇ ਨਾ ਜੀ ਜ਼ਿੰਦਗੀ ਬੰਦੇ ਦੀ ਬਿਜ਼ੀ ਹੋ ਜਾਂਦੀ ਹੈ ਬੰਦਾ ਮਸ਼ੀਨ ਬਣ ਜਾਂਦਾ ਡਿਊਟੀਆਂ ਜ਼ਿੰਮੇਵਾਰੀਆਂ ਕਿਉਂਕਿ ਪਿੰਡ 'ਚ ਜੇ ਅਸੀਂ 4-5 ਦਿਨ ਵਿਹਲੇ ਵੀ ਰਹਿ ਲਈਏ ਨਾ ਸਾਡਾ ਗੁਜ਼ਾਰਾ ਹੋ ਜਾਂਦਾ ਮਾਂ ਪਿਓ ਦੇ ਸਿਰ ਤੇ ਮਾਂ ਪਿਓ ਦੇ ਸਿਰ ਤੇ ਸਾਰੀ ਉਦੋਂ ਦੇ ਨਾਲੇ ਇੰਜੋਏ ਹੀ ਹੋਰ ਸੀ ਉਦੋਂ ਮਾਂ ਪਿਓ ਦੇ ਸਿਰ ਤੇ ਹੀ ਕੰਮ ਸਾਰਾ ਤੇ ਜਦੋਂ ਆਪਣੇ ਤੇ ਪਈਆਂ ਨੇ ਤੇ ਫਿਰ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਫਿਰ ਬੰਦੇ ਨੂੰ ਕਿਹਾ ਨਾ ਸਭ ਕੁਝ ਛੱਡਣਾ ਪੈਂਦਾ ਹੌਲੀ ਹੌਲੀ ਇੰਜੋਏਮੈਂਟ ਤੇ ਇਹ ਆਪਾਂ ਮੈਂ ਕਿਹਾ ਮੇਨ ਦਰਵਾਜ਼ੇ ਦੀ ਤਰਫ ਜਾ ਰਹੇ ਹਾਂ ਜੀ ਆਹੋ ਮੇਨ ਦਰਵਾਜ਼ਾ ਜਿਹੜਾ ਐਂਟਰੀ ਦਰਵਾਜ਼ਾ ਹੈ ਨਾ ਉਹ ਸਾਹਮਣੇ ਹੈਗਾ ਪਹਿਲੇ ਸਭ ਤੋਂ ਪਹਿਲੇ ਐਂਟਰੀ ਇੱਧਰੋਂ ਹੁੰਦੀ ਹਾਂ ਤੋਂ ਫਿਰ ਇਹਨਾਂ ਨੇ ਬੰਦ ਕਰਤਾ ਫਿਰ ਉਹਨਾਂ ਨੇ ਉਹ ਜਿੱਥੇ ਤਵਾਬ ਬਾਜ਼ਾਰ ਲੱਗਦਾ ਸੀ ਹਾਂ ਉੱਥੋਂ ਉਹਨਾਂ ਨੇ ਉਹ ਐਂਟਰੀ ਉੱਥੇ ਐਂਟਰੀ ਬਣਾ ਲਈ ਤਾਂ ਕਿ ਉਧਰ ਗੱਡੀਆਂ ਗੁੱਡੀਆਂ ਖਿਲਾਰ ਕੇ ਲੋਕ ਪਾਰਕਿੰਗ ਏਰੀਆ ਤੇ ਇੱਧਰ ਆਇਆ ਕਰਨ ਆਪਣਾ ਉਧਰੋਂ ਐਂਟਰੀ ਕਰਾ ਕੇ ਤੇ ਇੱਧਰ ਫਿਰ ਬਾਗ ਵਿੱਚ ਇੰਟਰ ਹੋ ਕੇ ਸਾਰਾ ਘੁੰਮਿਆ ਕਰਨ ਤੇ ਇਹ ਉਹ ਨਾਲ ਹੀ ਔਰੇਂਜ ਲਾਈਨ ਦਾ ਟ੍ਰੇਨ ਲੰਘ ਰਿਹਾ ਜਿਹੜਾ ਮੈਂ ਤੁਹਾਨੂੰ ਦੱਸਦਾ ਹੁੰਦਾ ਏਸੀ ਵਾਲੀ ਟ੍ਰੇਨ ਸਾਡੀ ਬੜਾ ਸਕੂਨ ਮਿਲਦਾ ਉਹਦੇ 'ਚ ਹੀ ਮੈਂ ਸਫ਼ਰ ਕਰਦਾ ਹੁੰਦਾ ਹਾਂ ਉਹ ਬੜਾ ਯਾਰ ਅੱਛਾ ਪ੍ਰੋਜੈਕਟ ਬਣਾਇਆ ਇਹਨਾਂ ਨੇ ਹਨਾ ਟ੍ਰੇਨ ਵਾਲਾ ਸਹੂਲਤ ਦੇ ਦਿੱਤੀ ਹੈ ਬਾੜੇ ਗੁਜਰਾਂ ਤੋਂ ਲੈ ਕੇ ਅਲੀ ਟਾਊਨ ਸਟੇਸ਼ਨ ਹੈਗਾ ਤੇ ਇਹ ਪੁਲ ਬਾਰੇ ਤੁਸੀਂ ਕੁਝ ਦੱਸਣ ਦੇ ਸੀ ਤੇ ਭਾਈ ਉਹ ਵੀ ਥੋੜਾ ਜਿਹਾ ਦੱਸੋ ਸਾਰਿਆਂ ਨੂੰ ਇਹ ਸ਼ਾਲਾਮਾਰ ਬਾਗ ਹੈਗਾ ਨਾ ਇਹਦੇ ਬਿਲਕੁਲ ਸਾਹਮਣੇ ਤੁਹਾਨੂੰ ਇੱਕ ਚੀਜ਼ ਵੀਡੀਓ ਦੇ ਵਿੱਚ ਨਜ਼ਰ ਆਈਏਗੀ ਉਹ ਚੀਜ਼ ਹਕੂਮਤ ਨੇ ਆ ਲੈਂਡ ਪੁਲ ਬਣਾਇਆ ਸੜਕ ਬਣਾਈ ਹੈ ਲੇਕਿਨ ਉਹ ਚੀਜ਼ ਉੱਥੇ ਦੀ ਉੱਥੇ ਹੀ ਰਹੀ ਹੈ ਉਹਦੇ ਵੀ ਬੜੇ ਰਾਜ਼ ਹੈਗੇ ਨੇ ਉਹ ਜਿਹਨਾਂ ਨੂੰ ਪਤਾ ਉਹੀ ਉਹ ਦੱਸ ਸਕਦੇ ਨੇ ਕਿ ਰਾਜ਼ ਕਿੱਥੇ ਹੈਗੇ ਨੇ ਕਿਉਂਕਿ ਇਹ ਗੱਲ ਅਸੀਂ ਕਰ ਰਹੇ ਹਾਂ ਬਾਗ ਦੀ ਮਜ਼ਬੂਤੀ ਦੀ ਇਹਦੇ ਇੱਥੇ ਮੌਜੂਦ ਹੋਣ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਇੱਥੋਂ ਬਾਗ ਖਤਮ ਕਰਕੇ ਨਾ ਇੱਥੋਂ ਪੁਲ ਲੰਘਾਈਏ ਲੇਕਿਨ ਉਹਨਾਂ ਨੂੰ ਇਦਾਂ ਨਾ ਮੋੜ ਕੇ ਲੰਘਾਉਣਾ ਪਿਆ ਤੇ ਉਹ ਗੱਲ ਕਰ ਰਹੇ ਸੀ ਭਾਈ ਇਹਦੇ ਸਾਹਮਣੇ ਬਿਲਕੁਲ ਪੁਲ ਲੰਘ ਰਿਹਾ ਕੀ ਲੈ ਲਿਆ ਯਾਰ ਜਨਾਬ ਤੁਹਾਨੂੰ ਉਹਦੇ ਨਾਲੋਂ ਬਿਲਕੁਲ ਨਾ ਜਿਹੜਾ ਪੁਲ ਲੰਘ ਇੱਥੋਂ ਤੱਕ ਸੀ ਅੱਛਾ ਐਂਟਰੀ ਹੁੰਦੀ ਹੈ ਬਾਹਰ ਮੇਨ ਤੋਂ ਥੋੜੇ ਜਿਹੇ ਰਸਤੇ 'ਚ ਪਤਾ ਲੱਗ ਜਾਏਗਾ ਕਿ ਗੱਡੀਆਂ ਬਾਹਰੋਂ ਲੰਘ ਰਹੀਆਂ ਅੱਛਾ ਵਾਹ ਆ ਜਾਓ ਆਪਾਂ ਵੇਖ ਕੇ ਆਉਂਦੇ ਹਾਂ ਇਹਨੂੰ ਵੀ ਥੋੜਾ ਜਿਹਾ ਨੂੰ ਹੱਥ ਪੱਲਾ ਵੱਜਾ ਹੋਇਆ ਨਾ ਤੇ ਬਈ ਕਲੀ ਕੀਤੀ ਹੋਈ ਹੈ ਹਾਂ ਕਲੀ ਕੀਤੀ ਹੋਈ ਹੈ ਕਲੀ ਦੇ ਥੱਲੇ ਬੜੇ ਨਮੂਨੇ ਆ ਬੜੇ ਹੱਥਾਂ ਨਾਲ ਕੰਮ ਹੋਏ ਹੋਏ ਜਿਵੇਂ ਆਹ ਵੇਖੋ ਨਾ ਇਹ ਦਰਵਾਜ਼ਿਆਂ ਦੇ ਜਿਵੇਂ ਆਹ ਵੇਖੋ ਫੁੱਲ ਬੂਟੀਆਂ ਐਵੇਂ ਹੀ ਇਹ ਪੂਰੀਆਂ ਦੀਵਾਰਾਂ ਤੇ ਹੋਈਆਂ ਹੋਣੀਆਂ ਤੇ ਉੱਤੋਂ ਹੁਣ ਨਾ ਜਿਹੜਾ ਕਲੀ ਕੀਤੀ ਹੋਈ ਜਿਨ੍ਹਾਂ ਨੂੰ ਆਪਾਂ ਖਰੋਦੀਏ ਤੇ ਥੱਲੋਂ ਬੜੀਆਂ ਕਹਾਣੀਆਂ ਨਿਕਲਦੀਆਂ ਉਦੋਂ ਪੇਂਟ ਕਰਨ ਵਾਲੇ ਵੀ ਪੇਂਟ ਵਿੱਚ ਕਹਾਣੀਆਂ ਲਿਖ ਦਿੰਦੇ ਸੀ ਆਹ ਵੇਖੋ ਕਿਆ ਇਹ ਐਂਟਰੀ ਗੇਟ ਆ ਜਿਹੜਾ ਮੈਂ ਤੁਹਾਨੂੰ ਬਾਹਰੋਂ ਦਿਖਾਇਆ ਸੀ ਮੈਂ ਸੈਂਟਰ 'ਚ ਖੜਾ ਹਾਂ ਇਸ ਟਾਈਮ ਇਹਦੇ ਥੱਲੋਂ ਪਰੇ ਰੋਡ ਆ ਗੱਡੀਆਂ ਚੱਲਦੀਆਂ ਵਾ ਤੇ ਇਹ ਇਹਦੀ ਐਂਟਰੈਂਸ ਆ ਹਾਂ ਜ਼ਮਾਨੇ 'ਚ ਕਲਰ ਹੋਏ ਸੀ ਨਾ ਉਹ ਕਲਰ ਡਿਫਰੈਂਟ ਰੰਗ ਬਿਰੰਗੇ ਤੇ ਆ ਜਿਹੜੀਆਂ ਚੌੜੀਆਂ ਜਗ੍ਹਾਵਾਂ ਇਹਨਾਂ ਦੇ ਵਿੱਚ ਬੁੱਤ ਜੇ ਬਣਾ ਕੇ ਬੜੀਆਂ ਕਹਾਣੀਆਂ ਪੇਂਟਿੰਗ ਦੇ ਰਾਹੀਂ ਬੜੀਆਂ ਕਹਾਣੀਆਂ ਬਿਆਨ ਕੀਤੀਆਂ ਹੁੰਦੀਆਂ ਕਿਉਂਕਿ ਅਸੀਂ ਦੇਖਿਆ ਹੈ ਨਾ ਸਾਰਾ ਨਿਜ਼ਾਮ ਲਓ ਜੀ ਇਹ ਸੀ ਮੇਰਾ ਸ਼ਾਲਾਮਾਰ ਬਾਗ ਹਲੇ ਪਿਆ ਤੇ ਬਹੁਤ ਆ ਹਨਾ ਲੇਕਿਨ ਉਹ ਇਸ ਵਜ੍ਹਾ ਤੋਂ ਉਹਨਾਂ ਨੇ ਨਾ ਕੰਮ ਕਰਦੇ ਪਏ ਨੇ ਪਿੱਛੇ ਤੋਂ ਅੱਧਾ ਜਿਹੜਾ ਨਾ ਬੰਦ ਵੀ ਕੀਤਾ ਹੋਇਆ ਵਾ ਹਨਾ ਕੀਤਾ ਐਂਟਰੀ ਕੇ ਬੱਚੇ ਵਗੈਰਾ ਦੀ ਚੀਜ਼ਾਂ ਵਗੈਰਾ ਸੁੱਟ ਦਿੰਦੇ ਨੇ ਜਾਂ ਕਰ ਦਿੰਦੇ ਨੇ ਕੰਮ ਕਰ ਰਹੇ ਨੇ ਰਿਪੇਅਰਿੰਗ ਹੋ ਰਹੀ ਉਹਦੀ ਤੇ ਫੈਮਲੀਆਂ ਵੇਖੋ ਇੱਥੇ ਹਰ ਟਾਈਮ ਨਾ ਜਿਹੜਾ ਸੁਬਹ ਦੇ ਟਾਈਮ ਜ਼ਿਆਦਾ ਮਜ਼ਾ ਆਉਂਦਾ ਸੁਬਹ ਦੇ ਟਾਈਮ ਕਦੀ ਤੁਹਾਨੂੰ ਬੁਲਾਵਾਂਗਾ ਫੇਰ ਬੁਲਾਓ ਸੁਬਹ ਦੇ ਟਾਈਮ ਇੱਥੋਂ ਦਾ ਵੈਦਰ ਇੱਥੋਂ ਦਾ ਮਾਹੌਲ ਹੀ ਬੜਾ ਪਿਆਰਾ ਹੋਏਗਾ ਹਨਾ ਸਵੇਰੇ ਤੁਸੀਂ ਆ ਪੂਰੀ ਲਾਈਨ ਦੇ ਰਹੇ ਪੂਰਾ ਏਰੀਆ ਯੋਗਾ ਕਰ ਰਿਹਾ ਹੁੰਦਾ ਅੱਛਾ ਪੂਰਾ ਏਰੀਆ ਭਰਿਆ ਹੁੰਦਾ ਉਧਰ ਮਰਦ ਇੱਕ ਸਾਈਡ ਤੇ ਲੇਡੀਜ਼ ਹੋਣਗੇ ਇੱਕ ਸਾਈਡ ਤੇ ਮਰਦ ਹੋਣਗੇ ਓਕੇ ਤੇ ਸੈਂਟਰ 'ਚ ਸਾਰੇ ਦੱਸਣ ਵਾਲੇ ਹੋਣਗੇ ਕਿ ਯੋਗਾ ਕਿਸ ਤਰ੍ਹਾਂ ਕਰਦੇ ਹਾਂ ਵੀ ਆ ਇਦਾਂ ਕਰੋ ਉਹ ਇੱਕ ਦੋ ਮੈਂ ਵੀਡੀਓ ਵੇਖੀਆਂ ਸੀ ਉਹ ਹੱਸੀ ਜਾਂਦਾ ਹੁੰਦਾ ਬੰਦਾ ਵੀ ਹੱਸੋ ਮਜ਼ਾਕ ਸਮਝਦੇ ਲੇਕਿਨ ਸਿਹਤ ਦਾ ਰਾਜ਼ ਵੀ ਯੋਗਾ ਦੇ ਵਿੱਚ ਬੜਾ ਕੁਝ ਦੱਸਿਆ ਉਹ ਇੱਕ ਵੀਡੀਓ ਤੁਸੀਂ ਵੀ ਦੇਖੀਆਂ ਹੋਣੀਆਂ ਉਹ ਬੰਦਾ ਕਹਿ ਰਿਹਾ ਹੁੰਦਾ ਉਹਨਾਂ ਨੂੰ ਸਿਖਾ ਰਿਹਾ ਹੁੰਦਾ ਵੀ ਸਾਰੇ ਨਾ ਹੱਸੋ ਤੇ ਸਾਰੇ ਹੱਸ ਰਹੇ ਹੁੰਦੇ ਫੇਫੜੇ ਖੋਲੋ ਆਪਣੇ ਫੇਫੜੇ ਖੋਲੋ ਉਹ ਇੱਥੇ ਦੀ ਵੀਡੀਓ ਅੱਛਾ ਬਣਾਉਂਦਾ ਸੀ ਉਹ ਆ ਜਿਹੜੀ ਸਾਈਡ ਆ ਇਹ ਰਹਿ ਗਈ ਜੀ ਬਾਈ ਉਹ ਉਧਰ ਹੀ ਸਾਈਡ ਤੇ ਦਰਵਾਜ਼ਾ ਵਾ ਨਹੀਂ ਦਰਵਾਜ਼ਾ ਤੇ ਹੈ ਲੇਕਿਨ ਉਹ ਗੱਡੀਆਂ ਵਗੈਰਾ ਖਿਲਾ ਰਹੀਆਂ ਨੇ ਕੋਈ ਫੈਮਲੀਆਂ ਆਉਂਦੀਆਂ ਨੇ ਜਿਹੜੀਆਂ ਅੱਛਾ ਪੈਦਲ ਨਹੀਂ ਹਾਂ ਉਹ ਵੀ ਆਪਾਂ ਜਿਹੜਾ ਵੇਖਦੇ ਆ
ਉਹ ਵੀ ਵੇਖਦੇ ਆ। ਸਫਰ ਕਰਦੇ ਨੇ ਠੀਕ। ਪੈਸੇ ਦੌਰ ਹੈ ਜਿੱਥੇ ਪੈਸਾ। ਬਿਲਕੁਲ ਜੀ, ਹਰ ਜਗ੍ਹਾ ਸਹੂਲਤਾਂ ਦਿੱਤੀਆਂ ਵੀ ਜਿੱਥੇ ਵੀ ਤੁਸੀਂ ਪੈਸੇ ਖਰਚ ਕੇ ਆਪਣਾ ਟਾਈਮ ਬਚਾਉਣਾ ਚਾਹੋ ਜਾਂ ਆਪਣੇ ਤੁਰਨ ਫਿਰਨ ਤੋਂ ਬਚਣਾ ਚਾਹੋ ਤਾਂ ਤੁਸੀਂ ਬਚ ਸਕਦੇ ਆ। ਲੇਕਿਨ ਘਰੋਂ ਹੀ ਚੀਜ਼ਾਂ ਬਣਾ ਕੇ ਲਿਆਓ ਤਾਂ ਬਿਹਤਰ ਹੈ। ਇੱਥੋਂ ਦੀਆਂ ਚੀਜ਼ਾਂ ਤੇ ਮਹਿੰਗੀਆਂ ਵੀ ਨੇ ਤੇ ਖਤਰਨਾਕ ਵੀ। ਲੋ ਜੀ, ਇਹ ਗੱਡੀਆਂ ਬਣੀਆਂ ਹੋਈਆਂ ਨੇ ਇੱਥੇ ਵਿੱਚ ਵਿੱਚ ਘੁੰਮਣ ਨੂੰ, ਵੀ ਜਿਹੜਾ ਪੈਦਲ ਨਹੀਂ ਘੁੰਮਣਾ ਫਿਰਨਾ ਚਾਹੁੰਦਾ ਉਹ ਗੱਡੀ ਨੂੰ ਕਿਰਾਇਆ ਦੇਵੇ ਤੇ ਵਿੱਚ ਬਾਗ ਦੇ ਜਿੱਥੇ ਲਈ ਫਿਰੇ ਮਰਜ਼ੀ। ਤੇ ਇਹ ਆਖਰੀ ਜਿਹੜਾ ਨਾ ਦਰਵਾਜ਼ਾ ਹੈਗਾ ਵਾ ਇਹਦਾ, ਵੀ ਚਾਰੇ ਤਰਫ ਨਾਲ ਜਿਹੜਾ ਇਹਦੇ ਦਰਵਾਜ਼ੇ ਬਣੇ ਹੋਏ ਆ। ਇਹ ਐਗਜ਼ਿਟ ਬਣਾਇਆ ਵਾ, ਇਹ ਐਗਜ਼ਿਟ ਲਿਖਿਆ ਹੈ ਬਾਹਰ ਜਾਣ ਨੂੰ। ਇੱਧਰੋਂ ਵੀ ਜਾ ਸਕਦੇ? ਅੱਛਾ ਇੱਧਰੋਂ, ਠੀਕ ਹੈ, ਨਿਸ਼ਾਨ ਦਿੱਤਾ ਹੈ ਵੀ। ਐਂਟਰੀ ਵੀ ਹੋ ਜਾਂਦੀ ਹੈ, ਐਗਜ਼ਿਟ ਵੀ ਹੋ ਜਾਂਦੀ। ਓਕੇ। ਇਹਨਾਂ ਨੇ ਜ਼ਿਆਦਾ ਫੈਮਲੀਆਂ ਚ ਪਿੱਛੋਂ ਘਰੋਂ ਆਈਆਂ ਹੁੰਦੀਆਂ ਨੇ, ਉਹ ਫਿਰ ਇੱਧਰ ਹੀ ਨਾਲ ਹੀ ਚਲੇ ਜਾਂਦੇ। ਇੱਥੇ ਆਪਾਂ ਦਰਵਾਜ਼ੇ ਦੇਖ ਰਹੇ ਹਾਂ ਜਗ੍ਹਾ ਜਗ੍ਹਾ, ਪਰ ਹਾਲਤ ਮਾੜੀ ਹੈ ਦਰਵਾਜ਼ਿਆਂ ਦੀ। ਦੇਖੋ ਪਰਲੀ ਸਾਈਡ ਤੇ ਭਰਾ ਨੇ ਦੱਸਿਆ ਵੀ ਇੱਕ ਨਾ ਖਾੜਾ ਬਣਿਆ ਹੈ ਭਲਵਾਨਾਂ ਦਾ, ਉੱਥੇ ਆਪਣਾ ਜਿਹੜੀ ਕੁਸ਼ਤੀ ਕਰਦੇ ਆ, ਟ੍ਰੇਨਿੰਗ ਕਰਦੇ ਆ। ਤੇ ਕੋਸ਼ਿਸ਼ ਕਰਾਂਗੇ ਭਲਵਾਨਾਂ ਨਾਲ ਵੀ ਜਾਈਏ ਕਿ ਨਹੀਂ ਦੇਵ ਭਾਈ, ਭਲਵਾਨਾਂ ਨੂੰ ਵੀ ਮਿਲਦੇ ਆ। ਦੀਵਾਰ ਨਾ ਪਰਾਂ ਨੂੰ ਟੇਢੀ ਜਿਹੀ ਹੋਈ ਹੈ ਹਨਾ, ਮਾੜੀ ਜਿਹੀ ਟੇਢੀ ਨਹੀਂ ਹੈ ਦੀਵਾਰ ਪਰਾਂ ਨੂੰ, ਖਾਲੀ ਹੈ। ਦੁਬਾਰਾ ਕੰਮ ਹੋਇਆ ਹੋਇਆ, ਓਕੇ। ਤੇ ਇਹ ਹਰ ਨੁੱਕਰ ਤੇ ਹੀ ਨਾ ਜਿਹੜਾ ਇਹ ਇੱਕ ਬਣਿਆ ਹੋਇਆ ਵਾ ਮਨਾਰ, ਤੇ ਥੱਲੇ ਜਿਹੜਾ ਨਾ ਇਧਰੋਂ ਐਗਜ਼ਿਟ ਹੋ ਜਾ। ਕੈਮਰਿਆਂ ਦਾ ਆਪਸ਼ਨ ਦੇ ਦਿੱਤਾ, ਕੈਮਰੇ ਲੱਗੇ ਹੁੰਦੇ ਨੇ। ਓਕੇ। ਹੁਣ ਤੁਹਾਨੂੰ ਮੈਂ ਬਾਹਰ ਖਾੜੇ ਤੇ ਲੈ ਕੇ ਚੱਲਣਾ ਹੈ। ਅੱਛਾ, ਹੁਣ ਪੂਰਾ ਫਰਾਟ ਹੈ ਉਧਰ ਹੀ ਨੁੱਕਰ। ਹਾਂ ਸਾਰਾ ਆਪਾਂ ਘੁੰਮ ਲਿਆ ਜੀ। ਤੇ ਹੁਣ ਆਪਣਾ ਜਿਹੜਾ ਖਾੜੇ ਚੱਲਦੇ ਆ ਭਲਵਾਨਾਂ ਕੋਲ, ਕੀ ਪਤਾ ਭਲਵਾਨ ਉੱਥੇ ਹੋਣ ਜਾਂ ਨਾ ਹੋਣ, ਜਾ ਕੇ ਦੇਖਦੇ। ਕਰਦੇ ਹੀ ਹੋਣਗੇ, ਟ੍ਰੇਨਿੰਗ ਕਰਦੇ ਹੁੰਦੇ। ਅੱਛਾ, ਚਲੋ ਉਹਨਾਂ ਨੂੰ ਦੱਸਾਂਗੇ ਫਿਰ ਆਪਣੇ ਉਸਤਾਦ ਦਾ ਵੀ ਅਸੀਂ ਕਿੱਥੋਂ ਆਏ ਆ। ਚਲੋ ਜੀ, ਬੜੇ ਆਪਾਂ ਹੋਰ ਪਾਸੋਂ ਸੀ, ਲੇਕਿਨ ਹੁਣ ਇੱਧਰੋਂ ਐਗਜ਼ਿਟ ਕਰਨ ਲੱਗੇ ਆ ਪੁਰਾਣੇ ਦਰਵਾਜ਼ੇ ਥਾਣੀ। ਇੱਧਰੋਂ ਜਿਹੜਾ ਚੱਲਦੇ ਆ ਭਲਵਾਨਾਂ ਕੋਲ। ਹਾਂ ਸੈੱਟ ਹੋ ਰਿਹਾ ਹੈ ਨਾ ਦੁਬਾਰਾ। ਇਹ ਦਰਵਾਜ਼ੇ ਚੋਂ ਐਗਜ਼ਿਟ ਕਰਨ ਲੱਗੇ ਆ। ਇਹ ਮਸ਼ੀਨਾਂ ਜੀ, ਅੱਛਾ ਸਫਾਈ ਵਾਲੀਆਂ ਮਸ਼ੀਨਾਂ ਦਾ। ਵਾਹ, ਇਹ ਆ ਗਏ ਆ ਜੀ ਬਾਹਰ ਆਪਾਂ ਕਿ। ਕਾਲਾ ਭਲਵਾਨ। ਅੱਛਾ ਕਾਲਾ ਭਲਵਾਨ, ਅੱਛਾ ਠੀਕ ਹੈ। ਲਓ ਜੀ ਆਪਾਂ ਆ ਗਏ ਆ ਬਿਲਕੁਲ ਬਾਗ ਦੇ ਨਾਲ ਹੀ ਭਲਵਾਨਾਂ ਨੇ ਖਾੜਾ ਬਣਾਇਆ ਆ। ਕਿਆ ਬਾਤ। ਤੇ ਕੋਸ਼ਿਸ਼ ਤਾਂ ਕੀਤੀ ਭਲਵਾਨ ਇੱਥੇ ਮਿਲ ਜਾਣ ਤੇ ਉਹਨਾਂ ਨਾਲ ਗੱਲਾਂ ਬਾਤਾਂ ਮਾਰੀਏ ਕੁਝ। ਤੇ ਇੱਥੋਂ ਦਾ ਹੀ ਭਲਵਾਨ ਨੇ ਜੀ ਮਹਿਰ ਅਕਰਮ ਉਰਫ ਕਾਲਾ ਭਲਵਾਨ। ਮਹਿਰ ਅਕਰਮ ਉਰਫ ਕਾਲਾ ਭਲਵਾਨ। ਕਾਲਾ ਭਲਵਾਨ, ਹਾਂ ਕਿਆ ਬਾਤ। ਤੇ ਇਹ ਬਾਗ ਦੇ ਨਾਲ ਨਾਲ ਫਿਰਨ ਡਏ ਆ। ਤੇ ਚੱਲਦੇ ਆ ਹੁਣ ਇੱਥੋਂ, ਨਿਕਲਦੇ ਆ ਭਾਈ ਨੂੰ ਛੱਡ ਕੇ, ਤੇ ਫਿਰ ਨਾ ਜਿਹੜਾ ਆਪਾਂ ਵਾਪਸ ਦਾ ਸਫ਼ਰ ਆਪਣਾ ਜਾਰੀ ਕਰਦੇ ਹਾਂ। ਤੇ ਲਓ ਜੀ, ਇਹ ਪੁਲ ਬਾਰੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ, ਆਹ ਗੇਟ ਆ। ਇਹ ਪੁਲ ਜਿੱਥੇ ਮੈਂ ਖੜਾ ਨਾ, ਇਹ ਉੱਥੋਂ ਲੰਘਣਾ ਸੀ, ਕਿਉਂਕਿ ਉਹ ਤੋਂ ਸਿੱਧਾ ਆ ਰਿਹਾ ਤੇ ਇੱਥੋਂ ਆ ਕੇ ਮੁੜ ਜਾਂਦਾ ਵਾ, ਮੁੜ ਕੇ ਉਹ ਉੱਧਰ ਨੂੰ ਚਲ ਜਾਂਦਾ। ਇਹਦੀ ਵਜ੍ਹਾ ਆਹ ਐਂਟਰੀ ਗੇਟ, ਹਾਂ ਇਹ ਵੀ ਬਾਗ ਦਾ ਹਿੱਸਾ ਵਾ। ਕਹਿੰਦੇ ਵੀ ਬਾਗ ਦੇ ਆਲੇ ਦੁਆਲੇ ਵੀ ਬਾਗ ਦਾ ਨਾ ਜਿਹੜਾ ਕਿਲੋਮੀਟਰ ਤੱਕ ਹਿੱਸਾ ਹੈ ਵਾ। ਤੇ ਆਹ ਜਿਹੜੀ ਇੱਥੇ ਕਹਿੰਦੇ ਆ ਵੀ ਸੁਰੰਗ ਬਣੀ ਹੋਈ ਸੀ ਕੋਈ ਪੁਰਾਣੇ ਵਕਤ 'ਚ, ਤੇ ਉਹਦੇ ਕਰਕੇ ਨਾ ਜਿਹੜਾ ਥੱਲੋਂ ਖੁਦਾਈ ਨਹੀਂ ਕਰ ਪਾਏ, ਬੰਦ ਕਰਤਾ ਵਾ। ਇਹਦਾ ਦਰਵਾਜ਼ਾ ਵੀ ਬੰਦ ਕਰਤਾ ਵਾ। ਹੁਣ ਅੰਦਰ ਪਤਾ ਨਹੀਂ ਕੀ ਆ ਕੀ ਨਹੀਂ ਆ। ਤੇ ਇੱਥੇ ਜਿਹੜਾ ਨਾ ਖੁਦਾਈ ਨਹੀਂ ਕਰ ਪਈਆਂ ਕਰੇਨਾਂ, ਇਸ ਕਰਕੇ ਜਿਹੜਾ ਹਾਂ ਉਹ ਪੁੱਲ ਇੱਥੇ ਹੋਣਾ ਸੀ ਇਹਦੇ ਉੱਤੇ। ਸਿਰਫ ਇਹਦੇ ਕਰਕੇ ਉਹਨਾਂ ਨੇ ਪੁੱਲ ਜਿਹੜਾ ਨਾ ਉੱਤੋਂ ਦੀ ਨਹੀਂ ਘੁਮਾਇਆ, ਉਹਦਾ ਗੇੜਾ ਕਢਵਾਇਆ, ਕਿਉਂਕਿ ਇੱਥੇ ਖੁਦਾਈ ਨਹੀਂ ਹੋਈ। ਇਹਦੇ ਥੱਲੇ ਪਤਾ ਨਹੀਂ ਰੱਬ ਜਾਣਦਾ ਕੀ ਆ ਕੀ ਨਹੀਂ ਆ। ਲੋ ਜੀ, ਇਹ ਦੂਸਰੀ ਸਾਈਡ ਤੇ ਆ ਗਿਆ ਵਾ, ਪੁੱਠੀ ਸਾਈਡ ਤੇ। ਉੱਧਰੋਂ ਬੰਦ ਆ ਤੇ ਇੱਧਰੋਂ ਥੋੜ੍ਹੇ ਥੋੜ੍ਹੇ ਨਿਸ਼ਾਨ ਹੈਗੇ ਆ, ਪਰ ਅੰਦਰ ਪਤਾ ਨਹੀਂ ਕੀ ਆ। ਸੁਰੰਗ ਦੱਸਿਆ ਜਾਂਦਾ ਵਾ ਵੀ ਅੰਦਰ ਨਾ ਸੁਰੰਗ ਹੈਗੀ ਆ, ਤੇ ਹੁਣ ਨਾ ਬੰਦ ਕਰ ਦਿੱਤੀ ਗਈ ਹੈ। ਚਲੋ ਜੀ, ਇਹ ਪੁੱਲ ਦੇ ਇਸ ਟਾਈਮ ਆਪਾਂ ਥੱਲੇ ਜਾ ਰਹੇ ਹਾਂ। ਪੁੱਲ ਨਾ ਇੱਥੇ ਹੋਣਾ ਚਾਹੀਦਾ, ਤੇ ਮੋੜ ਕੇ ਜਿਹੜਾ ਇਹਨੂੰ ਬਣਾਇਆ ਹੈ ਸਿਰਫ ਇਹਦੀ ਖਾਤਰ ਵੀ ਇੱਥੇ ਕੁਛ ਹੈਗਾ ਵਾ। ਕਰੇਨਾਂ ਨੇ ਕੰਮ ਹੀ ਨਹੀਂ ਕੀਤਾ ਇੱਥੇ। ਤੇ ਲਓ ਜੀ, ਆਪਾਂ ਇਸ ਟਾਈਮ ਆਪਣੇ ਵੀਰ ਦੀ ਦੁਕਾਨ 'ਚ ਆ ਗਏ ਹਾਂ, ਜਿੱਥੇ ਵੀਰ ਇੱਥੇ ਕੰਮ ਕਰਦਾ ਹੈ। ਸ਼ਾਲਾਮਾਰ ਬਾਗ ਦੇ ਬਿਲਕੁਲ ਸਾਹਮਣੇ ਨਾ ਬਾਬਰ ਫਰਨੀਚਰ ਹੈ। ਬਾਬਰ ਫਰਨੀਚਰ ਦੇ ਨਾਮ ਤੋਂ ਇਹ ਵੀਰ ਸਾਡਾ ਜਦੋਂ ਦਾ ਇੱਥੇ ਆਇਆ ਵਾ ਫਰਨੀਚਰ ਦਾ ਕੰਮ ਕਰਦਾ। ਤੇ ਫਰਨੀਚਰ ਵੀ ਤੁਹਾਨੂੰ ਆਪਾਂ ਥੋੜ੍ਹਾ ਜਿਹਾ ਦਿਖਾ ਦਈਏ, ਬੜਾ ਵਧੀਆ ਫਰਨੀਚਰ ਹੈ। ਆਹ ਵੇਖੋ,
ਬੈੱਡ ਲੱਗੇ, ਇਹ ਸੋਫੇ ਲੱਗੇ ਵਧੀਆ ਵਧੀਆ। ਇੱਥੇ ਜਿਹੜਾ ਨਾ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਜਿਹੜਾ ਮੁਨਾਸਬ ਪ੍ਰਾਈਸ ਤੇ ਜਿਹੜੇ ਹਾਂ। ਗਰੀਬ ਲੋਕ ਆਪਣੀਆਂ ਧੀਆਂ ਵਾਸਤੇ ਲੈਣਾ ਚਾਹੁੰਦੇ ਨੇ ਉਹ ਆ ਕੇ ਵਿਜ਼ਿਟ ਕਰ ਸਕਦੇ ਨੇ। ਕਿਆ ਬਾਤ ਹੈ, ਬੜਾ ਸੋਹਣਾ ਸੋਹਣਾ ਤੇ ਮਹਿੰਗਾ ਮਹਿੰਗਾ ਵੀ ਫਰਨੀਚਰ ਹੈ। ਇੱਕ ਮਿੰਟ ਆਣਾ ਮੈਂ ਤੇਰੇ ਵੱਲ ਨੂੰ ਦਿਖਾ ਲਵਾਂ ਥੋੜਾ ਜਿਹਾ ਨਾ ਸਾਰਿਆਂ ਨੂੰ। ਆ ਦੇਖੋ ਸੋਫੇ ਹੀ ਬੜੇ ਮੈਨੂੰ ਤੇ ਪਸੰਦ ਆਏ ਇਹਨਾਂ ਦੇ, ਹਨਾ ਕਿੰਨੇ ਕਿੰਨੇ ਸੋਫੇ ਸੋਹਣੇ। ਜੀ ਤੇ ਭਾਈ ਕੀ ਕਹਿ ਰਹੇ ਸੀ? ਮੈਂ ਨਾ ਤੁਹਾਨੂੰ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਕਰਨਾ ਚਾਹ ਰਿਹਾ ਕਿ ਐਸ ਸਮੀ ਜੱਟ ਦੀ ਮੈਂ ਜਰਨੀ ਸਾਰੀ ਦੇਖੀ ਹੈ। ਮੁੰਡਾ ਬੜਾ ਮਿਹਨਤੀ ਹੈਗਾ, ਠੀਕ ਹੈ, ਤੇ ਬੜੀ ਮਿਹਨਤ ਕਰ ਰਿਹਾ। ਅਗਰ ਇਹ ਹੁਣ ਵਲੋਗਾਂ ਵਾਲੀ ਸਾਈਡ ਤੇ ਆਇਆ ਹੈ ਨਾ ਤੇ ਇਹਦਾ ਚੈਨਲ ਸਬਸਕ੍ਰਾਈਬ ਕਰੋ, ਇਹਨੂੰ ਫੋਲੋ ਕਰੋ, ਲਾਈਕ ਕਰੋ, ਕਿਉਂਕਿ ਜਿਹਦੀ ਮਿਹਨਤ ਇਨਸਾਨ ਨੂੰ ਨਜ਼ਰ ਆਉਂਦੀ ਹੋਵੇ ਨਾ ਤੇ ਉਹਦੇ ਨਾਲ ਪਿਆਰ ਵੰਡਣਾ ਚਾਹੀਦਾ। ਤੁਹਾਡੇ ਪਿਆਰ ਦਾ ਕਰਕੇ ਹੀ ਇਹਨੇ ਉਚਾਈਆਂ ਨੂੰ ਬੁਲੰਦੀਆਂ ਨੇ ਛੂਹਣਾ, ਤੇ ਇਹਦੇ ਨਾਲ ਪਿਆਰ ਕਰੋ। ਮੈਂ ਬੜਾ ਖੁਸ਼ ਹੋਇਆ ਵਾਂ ਕਿ ਇਹ ਜਿਹੜਾ ਨਾ ਛੋਟਾ ਜਿਹਾ ਯਾਨੀ ਕਿ ਹਿਸਾਬ ਲਾ ਲਓ ਕਿ ਬਚਪਨ ਇਹਦੇ ਨਾਲ ਗੁਜ਼ਰਿਆ। ਅਸੀਂ ਕਮੀਜ਼ਾਂ ਲਾ ਕੇ ਖੇਡਦੇ ਰਹੇ ਹਾਂ ਮੀਂਹ ਦੇ ਵਿੱਚ, ਸ਼ੈਲਰ ਦੇ ਵਿੱਚ ਖੇਡਦੇ ਰਹੇ ਹਾਂ, ਤੇ ਹੁਣ ਮਾਸ਼ਾਅੱਲਾ ਦੇਖਿਆ ਇਹ ਵੀ ਸ਼ਾਦੀशुदा ਹੋ ਗਿਆ, ਮੈਂ ਵੀ ਸ਼ਾਦੀशुदा ਵਾਂ। ਲੇਕਿਨ ਇਹ ਹੈ ਕਿ ਅੱਲਾਹ ਪਾਕ ਇਹਨੂੰ ਤਰੱਕੀ ਦੇਵੇ, ਖੁਸ਼ ਰੱਖੇ, ਆਬਾਦ ਰੱਖੇ, ਇਹਨੂੰ ਪ੍ਰਮੋਟ ਕਰੋ ਯਾਰ। ਠੀਕ ਹੈ। ਲਓ ਜੀ ਭਰਾ ਨੇ ਜਿਹੜਾ ਸਿਫਾਰਿਸ਼ ਜਿਹੜਾ ਨਾ ਪਾਤੀ ਹੈ, ਵੱਡੀ ਸਿਫਾਰਿਸ਼ ਪੈ ਗਈ ਹੈ। ਲਓ ਜੀ ਵੀਰ ਆਪਾਂ ਨੂੰ ਛੱਡਣ ਜਾ ਰਿਹਾ ਹੁਣ ਮੈਟਰੋ ਦੇ ਸਟੇਸ਼ਨ ਤੇ ਇਹ ਤੁਹਾਨੂੰ ਆਪਾਂ ਦਿਖਾਇਆ ਬਾਗ। ਇਹ ਸ਼ਹਿਰ ਦੀਆਂ ਲੋਕਲ ਸੜਕਾਂ ਤੇ ਰਸ਼, ਆਟੋ ਰਿਕਸ਼ਾ ਤੇ 9 ਵਜੇ ਤੋਂ ਬਾਅਦ ਹੀ ਖਤਮ ਹੁੰਦਾ ਜਦੋਂ ਲੋਕਡਾਊਨ ਲੱਗਦਾ। ਅੱਛਾ ਫੇਰ ਰਸ਼ ਖਤਮ ਹੁੰਦਾ? ਇਹ ਰਸ਼ ਖਤਮ ਇਸ ਨਾਤੇ। ਓਕੇ ਉਹ ਸਾਹਮਣੇ ਆ ਗਿਆ ਆਪਣਾ ਸਟੇਸ਼ਨ। ਲਓ ਜੀ ਜਾਂਦੇ ਜਾਂਦੇ ਵੀਰ ਕਹਿੰਦਾ ਡਿਊ ਨਾ ਪਿਆ ਤਾਂ ਫਿਰ ਕਿਆ ਜੀਆ। ਟ੍ਰੇਨ ਤੇ ਬਹਿਣ ਲੱਗੇ ਆ ਜੀ, ਸਟੇਸ਼ਨ ਕੋਲ ਆ ਗਏ ਆ ਤੇ ਜਾਂਦੇ ਜਾਂਦੇ ਵੀਰ ਕਹਿੰਦਾ ਵੀ ਤੂੰ ਨਾ ਡਿਊ ਪੀ ਕੇ ਜਾਣੀ ਆ। ਇਹ ਵੇਖੋ ਸਾਡੇ ਡਿਊ ਬੜੀ ਮਸ਼ਹੂਰ ਆ ਇੱਥੇ, ਤੁਸੀਂ ਮਸ਼ਹੂਰੀਆਂ ਵੇਖੀਆਂ ਹੀ ਹੋਣੀਆਂ। ਮੇਨਟੇਨ ਖਤਰਨਾਕ ਡਿਊ। ਗਰਮੀ ਵੀ ਕਿਉਂਕਿ ਹੈਗੀ ਆ ਤੇ ਇਸ ਕਰਕੇ ਹੁਣ ਜਿਹੜਾ ਆਪਾਂ ਚੱਲਦੇ ਆ ਤੇ ਟ੍ਰੇਨ ਤੇ ਬਹਿੰਦੇ ਆ ਚੱਲ ਕੇ ਏਸੀ ਵਾਲੀ ਤੇ। ਲਓ ਜੀ ਦੇਵ ਭਾਈ ਨੂੰ ਕਰਨ ਲੱਗੇ ਜੀ ਅਲਵਿਦਾ, ਬਹੁਤ ਬਹੁਤ ਸ਼ੁਕਰੀਆ। ਦੇਵ ਭਾਈ ਨੇ ਬਹੁਤ ਵਧੀਆ ਜਿਹੜਾ ਨਾ ਹਮੇਸ਼ਾ ਖੁਸ਼ ਰੱਖੋ। ਹਾਏ ਅੱਲਾਹ ਪਾਕ ਤੇ ਇਨਸ਼ਾਅੱਲਾ ਹੋਊਗੀ ਮੁਲਾਕਾਤ, ਠੀਕ ਹੈ। ਤੁਹਾਨੂੰ ਜ਼ਿੰਦਗੀ ਦੇ ਚਲੋ ਜੀ ਅੱਲਾ ਖੈਰ ਕਰੇ। ਲਓ ਜੀ ਦੇਵ ਭਾਈ ਤੋਂ ਆਪਾਂ ਲੈ ਲਈ ਆ ਇਜਾਜ਼ਤ। ਬੜਾ ਵਧੀਆ ਇਨਸਾਨ ਆ ਯਾਰ, ਉਦੋਂ ਵੀ ਖੇਡਦੇ ਰਹੇ ਆ ਤੇ ਉਦੋਂ ਵੀ ਬੜਾ ਵਧੀਆ ਹੁੰਦਾ ਸੀ ਮਹੱਲੇ 'ਚ ਮੁੰਡਾ, ਤੇ ਹੁਣ ਤੱਕ ਵੀ ਇੱਜ਼ਤ ਇੰਨੀ ਕੀਤੀ ਉਹਨੇ, ਆਪਾਂ ਨੂੰ ਘੁਮਾਇਆ ਫਿਰਾਇਆ ਸਾਰਾ। ਤੇ ਹੁਣ ਜਾਣ ਲੱਗਿਆ ਕਹਿੰਦਾ ਪਾਣੀ ਪੀ ਕੇ ਜਾਣਾ, ਤੇ ਜੂਸ ਦੀ ਬੋਤਲ ਆਪਾਂ ਪੀਤੀ ਆ ਤੇ ਉਹ ਟ੍ਰੇਨ ਫਿਰਦੀ ਪਈ। ਤੇ ਚਲੋ ਆਓ ਫਿਰ ਬਈਏ ਟ੍ਰੇਨ ਤੇ ਲਓ ਜੀ ਫਾਈਨਲੀ ਪਹੁੰਚ ਗਏ ਆਪਾਂ। ਇੱਥੇ ਜਾਣਾ ਸੀ ਕਿ ਥੋੜਾ ਸਫ਼ਰ ਰਹਿ ਗਿਆ। ਅੱਜ ਆਪਾਂ ਸਟੂਡੀਓ ਜਾ ਰਹੇ ਹਾਂ ਕਿਉਂਕਿ ਬਲੌਗ ਦੇ ਨਾਲ ਨਾਲ ਆਪਾਂ ਗਾਣੇ ਵੀ ਬਣਾ ਰਹੇ ਹਾਂ। ਇਹ ਸਾਡੇ 1 ਮਹੀਨਾ ਚੱਲ ਰਿਹਾ ਮੁਹਰਮਾਂ ਦਾ, ਇਸ ਤੋਂ ਬਾਅਦ ਸਫ਼ਰ ਦਾ ਮਹੀਨਾ ਆ ਜਾਂਦਾ। 1-2 ਮਹੀਨੇ ਜ਼ਰਾ ਗਾਣੇ ਗੁਣੇ ਘੱਟ ਕਰੀਦੇ ਆ, ਇਸ ਕਰਕੇ ਜਿਹੜਾ ਜ਼ਿਆਦਾ ਟਾਈਮ ਆਪਾਂ ਬਲੌਗ ਨੂੰ ਦੇ ਰਹੇ ਹਾਂ, ਪਰ ਗਾਣੇ ਬਣਾ ਰਹੇ ਹਾਂ, ਰਿਲੀਜ਼ ਨਹੀਂ ਕਰ ਰਹੇ। ਸੋ ਇਨਸ਼ਾਅੱਲਾ 1-1.5 ਮਹੀਨੇ ਤੱਕ ਜਿਹੜਾ ਮੈਂ ਆਪਣੀ EP ਰਿਲੀਜ਼ ਕਰ ਰਿਹਾ ਉਹਦੇ ਤੇ ਕੰਮ ਕਰ ਰਹੇ ਹਾਂ। ਤੇ ਹੁਣ ਆਪਾਂ ਜਾ ਰਹੇ ਹਾਂ ਸਟੂਡੀਓ ਤੇ ਇਸ ਬਲੌਗ 'ਚ ਆਪਣੇ ਸਮੇਂ ਜੱਟ ਨੂੰ ਇਜਾਜ਼ਤ ਦਿਓ। ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ। ਆਪਾਂ ਤੁਹਾਨੂੰ ਸ਼ਾਲਾਮਾਰ ਬਾਗ ਦਿਖਾਇਆ ਅੱਜ ਬਲੌਗ 'ਚ, ਤੇ ਲੋਕਲ ਟਰੈਵਲ ਤੇ ਤੁਹਾਨੂੰ ਪਤਾ ਫਿਰ ਮੈਂ ਲਾਹੌਰ ਦਾ ਕਰਦਾ ਹੀ ਰਹਿਣਾ। ਜਦੋਂ ਵੀ ਲਾਹੌਰ ਆਊਂਗਾ ਲਾਹੌਰ ਦਾ ਲੋਕਲ ਟਰੈਵਲ ਕਰਦਾ ਰਹੂੰਗਾ। ਅੱਜ ਮੇਰਾ ਆਖਰੀ ਦਿਨ ਸੀ ਲਾਹੌਰ 'ਚ। ਅੱਜ ਸਵੇਰੇ ਇੱਥੋਂ ਮੈਂ ਸਟੂਡੀਓ 'ਚੋਂ ਹੀ ਸੁੱਤਾ ਉੱਠ ਕੇ ਤੇ ਫਿਰ ਸਵੇਰੇ ਆਪਾਂ ਵਾਪਸੀ ਨਿਕਲ ਜਾਣਾ ਵਾ। ਤੇ ਉਮੀਦ ਆ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ। ਮੇਰਾ ਚੈਨਲ ਕਰ ਲਿਓ ਸਬਸਕ੍ਰਾਈਬ। ਸਮੀ ਦੇ ਵਲੌਗ ਘੈਂਟ ਆਉਣ ਵਾਲੇ। ਗਾਂ ਆਪਾਂ ਹੁਣ ਪਿੰਡਾਂ ਨੂੰ ਨਿਕਲਣਾ ਵਾ, ਜਾ ਕੇ ਆਪਣੇ ਪਿੰਡ 1-ਅੱਧਾ ਦਿਨ ਰਹਿ ਕੇ ਫਿਰ ਆਪਾਂ ਪਿੰਡਾਂ ਨੂੰ ਨਿਕਲਣਾ ਗਾਂ ਉਹ ਬਾਰਡਰ ਵਾਲੀ ਸਾਈਡ ਤੇ। ਫਿਰ ਪਿੰਡ ਦੇ ਲੋਕਲ ਲੋਕਾਂ ਨਾਲ ਆਪਾਂ ਜਿਹੜਾ ਨਾ ਗੱਲਾਂ ਬਾਤਾਂ ਮਾਰਨੀਆਂ ਤੇ ਵਲੌਗ ਬਣਾਉਣੇ ਆ। ਤੇ ਇਸ ਵਲੌਗ 'ਚ ਆਪਣੇ ਸਮੀ ਜੱਟ ਨੂੰ ਦਿਓ ਇਜਾਜ਼ਤ। ਮਿਲਦੇ ਆ ਕਿਸੇ ਅਗਲੇ ਵਲੌਗ 'ਚ। ਰੱਬ ਰੱਖ।